ਪੰਜਾਬੀ ਰੇਡੀਓ ਯੂਐਸਏ ਪੰਜਾਬੀ ਟੀਵੀ ਯੂਐਸਏ ਦੇ ਉੱਤੇ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਉੱਘੇ ਪੱਤਰਕਾਰ ਤੇ ਲੇਖਕ ਮਨਦੀਪ ਪੁਨੀਆ ਜੀ। ਮਨਦੀਪ ਪੁਨੀਆ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮਨਦੀਪ ਪੁਨੀਆ ਜੀ ਦੇ ਨਾਲ ਭਾਰਤ ਦੇ ਵਿੱਚ ਜੋ ਅਹਿਮ ਖਬਰਾਂ ਚੱਲ ਰਹੀਆਂ ਹੁੰਦੀਆਂ ਉਸ ਦੇ ਉੱਤੇ ਆਪਾਂ ਨਜ਼ਰ ਜਿਹੜੀ ਉਹ ਮਾਰਦੇ ਹਾਂ, ਨਾਲੇ ਪੰਜਾਬ ਦੀਆਂ ਖਬਰਾਂ ਦੇ ਉੱਤੇ ਵੀ ਜਿਹੜੀ ਉਹ ਨਜ਼ਰ ਰਹਿੰਦੀ ਆ। ਸ਼ੁਰੂਆਤ ਕਰ ਲੈਂਦੇ ਆ ਮਨਦੀਪ, ਗੱਲਬਾਤ ਜਿਹੜੇ ਚੀਫ ਜਸਟਿਸ ਆਫ ਇੰਡੀਆ ਦੇ ਉੱਤੇ ਜੁੱਤੀ ਸੁੱਟਣ ਵਾਲੇ ਵਕੀਲ ਨੂੰ ਲੈ ਕੇ। ਇੱਕ ਤਾਂ ਇਹ ਦੱਸਿਓ ਵੀ ਉਸ ਦਾ ਕੀ ਬਣਿਆ, ਪਰ ਉਹਨੇ ਇੱਕ ਗੱਲ ਇਹ ਕਹੀ ਆ ਵੀ ਕਹਿੰਦਾ ਵੀ ਉਹਨੂੰ ਪਛਤਾਵਾ ਹੀ ਕੋਈ ਨਹੀਂ ਆ। ਚੀਫ ਜਸਟਿਸ ਦੀ ਮਾਂ ਨੇ ਕਿਹਾ ਵੀ ਅਜਿਹੀਆਂ ਘਟਨਾਵਾਂ ਦੇਸ਼ ਵਿੱਚ ਅਰਾਜਕਤਾ ਫੈਲਾ ਸਕਦੀਆਂ ਨੇ। ਸੋ ਕਿਵੇਂ ਦੇਖ ਰਹੇ ਹਾਂ ਇਸ ਪੂਰੇ ਘਟਨਾਕ੍ਰਮ ਨੂੰ ਆਪਾਂ? ਹੁਣ ਦੇਖੋ, ਜਿਹੜੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਹੈਗੇ ਆ BR ਗਵਈ, ਉਹ ਦਲਿਤ ਕਮਿਊਨਿਟੀ ਤੋਂ ਆਉਂਦੇ ਨੇ, ਦਲਿਤ ਬੈਕਗ੍ਰਾਉਂਡ ਹੈ ਉਹਨਾਂ ਦਾ, ਤੇ ਉਹ ਅੰਬੇਦਕਰਵਾਦੀ ਵੀ ਹੈਗੇ ਆ। ਬੇਸਿਕਲੀ ਉਹਨਾਂ ਤੇ ਜਿਹੜਾ ਜੁੱਤਾ ਜਿਸਨੇ ਸਿੱਟਣ ਦੀ ਕੋਸ਼ਿਸ਼ ਕੀਤੀ ਜਿਸ ਵਕੀਲ ਨੇ, ਉਹਦਾ ਨਾਮ ਹੈ ਰਾਕੇਸ਼ ਕਿਸ਼ੋਰ ਕੁਮਾਰ। ਤੇ ਰਾਕੇਸ਼ ਕਿਸ਼ੋਰ ਬੇਸਿਕਲੀ ਇੱਕ ਅਪਰ ਕਾਸਟ ਤੋਂ ਆਉਂਦੇ ਨੇ, ਤੇ ਦੂਜਾ ਉਹ ਆਪਣੇ ਆਪ ਨੂੰ ਖੁਦ ਨੂੰ ਸਨਾਤਨੀ ਦੱਸਦੇ ਨੇ। ਉਹਨਾਂ ਨੇ ਜਿਹੜਾ ਇਹ ਕਿਹਾ ਕਿ ਇਹ ਮੇਰਾ ਜਿਹੜਾ ਮੈਂ ਇਹ ਐਕਸ਼ਨ ਕੀਤਾ ਹੈਗਾ, ਇਹ ਮੇਰੀ ਰਿਐਕਸ਼ਨ ਸੀਗਾ, ਮੇਰਾ ਰਿਐਕਸ਼ਨ ਸੀਗਾ। ਮੈਂ ਕੋਈ ਨਸ਼ੇ 'ਚ ਨਹੀਂ ਸੀਗਾ, ਨਾ ਮੈਨੂੰ ਕਿਸੇ ਚੀਜ਼ ਦਾ ਅਫਸੋਸ ਹੈ, ਨਾ ਮੈਨੂੰ ਕਿਸੇ ਚੀਜ਼ ਦਾ ਡਰ ਹੈ। ਇਹ ਗੱਲ ਅੱਜ ਉਹਨਾਂ ਨੇ ਪ੍ਰੈਸ ਆਪਣੇ ਬਿਆਨ 'ਚ ਕਹੀ ਹੈ। ਉਹਨਾਂ ਨੇ ਕਿਹਾ ਕਿ ਇਹ ਜਿਹੜਾ ਚੀਫ ਜਸਟਿਸ ਹੈ, ਜਦੋਂ ਦੂਜੇ ਧਰਮਾਂ ਦੇ ਮਾਮਲੇ ਆਉਂਦੇ ਨੇ ਉਦੋਂ ਇਹ ਉਹਨਾਂ ਨੂੰ ਰਾਹਤ ਦੇ ਦਿੰਦਾ, ਜਦੋਂ ਹਿੰਦੂ ਧਰਮ ਦਾ ਮਾਮਲਾ ਆਉਂਦਾ ਗਾ ਉਦੋਂ ਇਹ ਜਿਵੇਂ ਉਹਨੇ ਕਿਹਾ ਕਿ ਭਗਵਾਨ ਵਿਸ਼ਨੂੰ ਤੇ ਇਸਨੇ ਉਲਟੀ ਸਿੱਧੀ ਟਿੱਪਣੀ ਕੀਤੀ ਸੀ, ਇਸ ਕਰਕੇ ਮੈਂ ਇਹਦੇ ਤੇ ਜੁੱਤਾ ਸਿੱਟਿਆ ਗਾ। ਉਹਨਾਂ ਨੇ ਇਹ ਕਿਹਾ ਕਿ ਮੈਂ ਕੋਈ ਅਨਪੜ੍ਹ ਬੰਦਾ ਵੀ ਨਹੀਂ ਹੈ, ਮੈਂ LLB PhD ਕੀਤਾ ਹੋਇਆ ਬੰਦਾ ਗਾ। ਤੇ ਉਹਨਾਂ ਨੇ ਇੱਕ ਐਗਜ਼ਾਮਪਲ ਵੀ ਦਿੱਤਾ। ਉਹਨਾਂ ਨੇ ਕਿਹਾ ਕਿ ਮੁਸਲਮਾਨਾਂ ਦਾ ਮਾਮਲਾ ਆਇਆ ਸੀਗਾ, ਉੱਥੇ ਇਸਨੇ 3 ਸਾਲ ਤੋਂ ਸਟੇ ਲਾਇਆ ਹੋਇਆ ਗਾ, 3 ਸਾਲ ਤੋਂ ਸਟੇ ਚੱਲ ਰਿਹਾ ਗਾ ਮਾਮਲਾ। ਇੱਕ ਉਹਨਾਂ ਨੇ ਇਹ ਗੱਲ ਕਹੀ। ਦੇਖੋ, ਬੇਸਿਕਲੀ ਜਿਹੜੇ BR ਗਵਈ ਸਾਹਿਬ ਹੈਗੇ ਆ, ਉਹ ਦਲਿਤ ਬੈਕਗ੍ਰਾਉਂਡ ਤੋਂ ਨੇ, ਐਡੀ ਵੱਡੀ ਪੋਸਟ ਤੇ ਪਹੁੰਚੇ ਨੇ। ਪਹਿਲਾਂ ਜਿਹੜਾ ਇੱਥੇ ਬ੍ਰਾਹਮਣਿਕਲ ਸਿਸਟਮ ਹੈ, ਬ੍ਰਾਹਮਣਵਾਦੀ ਜਿਹੜੀ ਮਾਨਸਿਕਤਾ ਹੈ, ਉਹਦੇ 'ਚ ਖਾਸ ਕਰ ਜਿੱਥੇ ਇਹ ਜਿਹੜਾ ਬੰਦਾ ਇਹ ਸੋਚਦਾ ਵਾ ਕਿ ਜਿਹੜੇ ਸੋ ਕੋਲਡ ਦਲਿਤ ਕਮਿਊਨਿਟੀਜ਼ ਨੇ ਉਹ ਉੱਪਰਲੀ ਪੋਸਟਾਂ ਤੇ ਨਹੀਂ ਹੋ ਸਕਦੇ। ਇੱਕ ਤਾਂ ਜਿਹੜੀ ਖਿੱਚ ਹੈ ਉੱਥੋਂ ਆ ਰਹੀ ਹੈ, ਦੂਜੀ ਖਿੱਚ ਮਤਲਬ ਜਿਹੜਾ ਉਸਨੇ ਸਾਰਾ ਆਪਣਾ ਆਰਗੂਮੈਂਟ ਫਰੇਮ ਕਰ ਰੱਖਿਆ ਹੈਗਾ, ਉਹ ਹਿੰਦੂਤਵਾ ਦੀ ਜਿਹੜੀ ਆਈਡੀਓਲੋਜੀ ਹੈ, ਜ਼ਹਿਰੀਲੀ ਆਈਡੀਓਲੋਜੀ ਤੁਸੀਂ ਕਹਿ ਸਕਦੇ ਹੋ, ਉਸ ਤੋਂ ਉਹਨੇ ਫਰੇਮ ਕਰ ਰੱਖਿਆ ਹੈਗਾ ਕਿ ਇਹ ਤਾਂ ਹਿੰਦੂ ਧਰਮ ਦੇ ਉਲਟ ਹੈ, ਇਸ ਕਰਕੇ ਮੈਂ ਇਹਦੇ ਤੇ ਜੁੱਤਾ ਸਿੱਟਿਆ ਹੈਗਾ। ਤਾਂ ਇਹ ਦੋ ਚੀਜ਼ਾਂ ਨੇ ਜਿਸ ਤੋਂ ਇਹ ਸਾਰੀਆਂ ਚੀਜ਼ਾਂ ਨਿਕਲ ਰਹੀਆਂ ਨੇ। ਹਾਂ, ਜਸਟਿਸ ਜਿਹੜਾ BR ਗਵਈ ਹੈ, ਜਿਹੜੇ ਸਾਡੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਹੈਗੇ ਆ, ਉਹਨਾਂ ਨੇ ਇਹਨਾਂ ਤੇ ਕੋਈ ਕੇਸ ਦਰਜ ਨਹੀਂ ਕਰਾਇਆ, ਇਹਨਾਂ ਨੂੰ ਮਾਫ ਕਰ ਦਿੱਤਾ ਹੈ ਤੇ ਕਿਹਾ ਕਿ ਮੈਂ ਕੋਈ ਇਹਦੇ ਤੇ ਕੇਸ ਨਹੀਂ ਕਰਾਵਾਂਗਾ, ਇਹਨੂੰ ਜੇਲ੍ਹ 'ਚ ਮੈਂ ਲੈ ਕੇ ਜਾਣਾ। ਪਰ ਇਹ ਬੰਦਾ ਕਿਉਂ ਕਹਿ ਰਿਹਾ ਹੈਗਾ ਕਿ ਮੈਨੂੰ ਕੋਈ ਅਫਸੋਸ ਨਹੀਂ, ਕੋਈ ਡਰ ਨਹੀਂ, ਜੇ ਮੇਰੇ ਤੇ ਕੋਈ ਕੇਸ ਕਰਦਾ ਗਾ ਜੇਲ੍ਹ ਮੈਨੂੰ ਲੈ ਕੇ ਜਾਂਦੇ ਨੇ। ਮੈਂ ਕਹੀ ਗਈ ਹੈ ਜਿਹੜੇ CGI ਦੇ ਜਿਹੜਾ ਪਰਿਵਾਰ ਹੈ, ਉਹਨਾਂ ਦੀ ਮਾਤਾ ਹੋਗੀ ਕਮਲਾ ਤਾਈ ਗਵਈ ਅਤੇ ਉਹਨਾਂ ਦੀ ਭੈਣ ਹੈ ਕਿਰਤੀ ਗਵਈ, ਉਹਨਾਂ ਨੇ ਇਹ ਕਿਹਾ ਕਿ ਇਹ ਕਲੰਕ ਹੈ, ਇਹ ਘਟਨਾ ਦੇਸ਼ ਤੇ ਇਹ ਕੁਝ ਲੋਕ ਸੰਵਿਧਾਨ ਦੇ ਅਕੋਰਡਿੰਗ ਨਹੀਂ ਚੱਲਣਾ ਚਾਹੁੰਦੇ, ਇਸ ਕਰਕੇ ਇਹ ਸਾਰਾ ਕੁਝ ਉਹਨਾਂ ਵੱਲੋਂ ਕੀਤਾ ਗਿਆ ਹੈਗਾ। ਦੇਖੋ, ਮਤਲਬ ਇਹ 'ਚ ਇਹੀ ਹੈ ਕਿ ਜਿਹੜਾ ਸੁਪਰੀਮ ਕੋਰਟ ਦੇ ਪਹਿਲਾਂ ਸੁਪਰੀਮ ਕੋਰਟ ਦੇ ਜਿਹੜੇ ਜੱਜ ਸੀਗੇ, ਉਹ ਹਿੰਦੂਤਵਾ ਦੇ ਹੱਕਾਂ 'ਚ ਫੈਸਲੇ ਦਿੰਦੇ ਰਹੇ ਆ। ਇੱਕ ਅੱਧਾ ਜਿਵੇਂ ਕੋਈ ਬੰਦਾ ਸਟੈਂਡ ਲੈ ਲੈਂਦਾ ਗਾ ਕਿ ਨਹੀਂ ਅਸੀਂ ਤਾਂ ਕਨਸਟੀਟਿਊਸ਼ਨ ਦੇ ਅਕੋਰਡਿੰਗ ਚੱਲਾਂਗੇ, ਫਿਰ ਉਹਦੇ ਨਾਲ ਇਹ ਇਸ ਕਿਸਮ ਦਾ ਮਤਲਬ ਵਰਤਾਓ ਕਰਦੇ ਨੇ। ਤਾਂ ਤੁਸੀਂ ਆਪ ਹੀ ਹਿਸਾਬ ਲਗਾਓ ਕਿ ਕਿਸ ਕਿਸਮ ਦੀ ਮਾਨਸਿਕਤਾ ਇਹਨਾਂ ਦੇ ਦਿਮਾਗਾਂ 'ਚ ਹੈਗੀ ਆ। ਇਹ ਕਹਿ ਰਹੇ ਨੇ ਕਿ ਕਨਸਟੀਟਿਊਸ਼ਨ ਤਾਂ ਨਹੀਂ ਚੱਲੋ, ਮੈਜੋਰਿਟੇਰੀਅਨਿਜ਼ਮ ਜਿਹੜਾ ਵੱਧ ਗਿਣਤੀ ਵਾਲਾ ਜਿਹੜਾ ਧਰਮ ਹੈ, ਉਹ ਜੋ ਚਾਹ ਰਿਹਾ ਗਾ, ਉਹਦੇ ਜਿਹੜੇ ਲੋਕ ਚਾਹ ਰਹੇ ਨੇ ਉਸ ਹਿਸਾਬ ਨਾਲ ਚੱਲੋ। ਇਹ ਥੋੜੀ ਜੀ ਮਤਲਬ ਮੈਨੂੰ ਲੱਗਦਾ ਵਾ ਕਿ ਮਾਨਸਿਕਤਾ ਥੋੜੀ ਖਰਾਬ ਹੈ। ਕੀ ਕਿਤੇ ਨਾ ਕਿਤੇ ਮਨਦੀਪ ਇਹ ਜਿਹੜੀ ਕਾਰਵਾਈ ਆ ਜੋ ਇਹ ਵਕੀਲ ਨੇ ਕੀਤਾ ਆ, ਕੀ ਇਹ ਭਾਰਤੀ ਜਸਟਿਸ ਸਿਸਟਮ ਦੀ ਕਿਤੇ ਨਾ ਕਿਤੇ ਪੋਲ ਵੀ ਖੋਲਦਾ ਹੈ? ਜਿੱਦਾਂ ਤੁਸੀਂ ਕਿਹਾ ਵੀ ਇਹ ਮਨ ਦੇ ਵਿੱਚ ਉਹਨਾਂ ਦੇ ਇੱਦਾਂ ਦੇ ਰਾਕੇਸ਼ ਵਰਗੇ ਹੋਰ ਪਤਾ ਨਹੀਂ ਉੱਥੇ ਕਿੰਨੇ ਕੁ ਵਕੀਲ ਹੋਣੇ ਆ, ਕਿਹੜੇ ਕੋਰਟਾਂ ਦੇ ਵਿੱਚ ਇੱਦਾਂ ਦੇ ਵਕੀਲ ਜਿਹੜੇ ਉਹ ਬੈਠੇ ਹੋਣੇ ਆ। ਸੋ ਇਹ ਮੈਜੋਰੀਟੇਰੀਅਨ, ਇੱਕ ਵਾਰੀ ਮੈਨੂੰ ਲੱਗਦਾ ਸੁਪਰੀਮ ਕੋਰਟ ਨੇ ਇੱਕ ਟਿੱਪਣੀ ਵੀ ਕੀਤੀ ਸੀਗੀ ਵੀ ਸਾਨੂੰ ਮੈਜੋਰਿਟੀ ਦੇ ਜਿਹੜੇ ਪੱਖ ਨੂੰ ਦੇਖਦੇ ਹੋਏ, ਉਹਨਾਂ ਦੀ ਭਾਵਨਾ ਨੂੰ ਦੇਖਦੇ ਹੋਏ ਵੀ ਫੈਸਲਾ ਲੈਣਾ ਪੈਂਦਾ ਆ। ਸੋ ਸੰਵਿਧਾਨ ਤਾਂ ਫਿਰ ਕਾਫੀ ਪਿੱਛੇ ਜਿਹੜਾ ਇਹਨਾਂ ਚੀਜ਼ਾਂ 'ਚ ਰਹਿ ਜਾਂਦਾ ਆ। ਵਕੀਲ CGI ਦੇ ਉੱਤੇ ਇੱਦਾਂ ਸੁੱਟੇ,
ਇਹਦੇ ਮਨ ਦੇ ਵਿੱਚ ਇਦਾਂ ਦਾ ਹੋਵੇ ਵੀ ਮੈਂ ਸਨਾਤਨੀ ਆ ਜਾਂ ਉਹ ਸਾਰਾ ਕੁਛ ਆ। ਇਹ ਓਵਰਆਲ ਮੁਲਕ ਦੇ ਜਿਹੜੇ ਜਸਟਿਸ ਸਿਸਟਮ ਦੇ ਬਾਰੇ ਵੀ ਇਹ ਕਿਤੇ ਨਾ ਕਿਤੇ ਦਰਸਾਉਂਦੀ ਹੈ ਗੱਲ ਵੀ ਕੀ ਅੰਦਰ ਖਾਤੇ ਚੱਲ ਰਿਹਾ ਹੈ। ਦੇਖੋ, ਸਹੀ ਗੱਲ ਕਹਿ ਰਹੇ ਹੋ ਤੁਸੀਂ। ਜਦੋਂ ਤੁਸੀਂ ਯਾਦ ਕਰੋ ਕਿ ਜਿਹੜੇ ਪਿਛਲੇ ਦਿਨੀ ਉਮਰ ਖਾਲਿਦ ਹੋਣਾ ਦੇ ਕੇਸ ਗਏ ਸੀਗੇ ਸੁਪਰੀਮ ਕੋਰਟ ਅੱਗੇ, ਉੱਥੇ ਵੀ ਚੀਜ਼ਾਂ ਮਤਲਬ ਆਪਾਂ ਨੂੰ ਪਤਾ ਹੈ ਕਿ ਜਿਹੜਾ CNRC ਅੰਦੋਲਨ ਚੱਲਿਆ ਸੀ ਦਿੱਲੀ ਦੇ ਵਿੱਚ, ਹੂੰ ਹੂੰ ਉਹਦੇ ਚ ਕਿੰਨੇ ਮੁਸਲਮਾਨ ਜਿਹੜੇ ਨੌਜਵਾਨ, ਖਾਸ ਕਰ ਸਕੋਲਰ ਕਿਸਮ ਦੇ, ਜਿਹੜੇ JNU ਤੋਂ, ਜਾਮੀਆ, ਇਸ ਕਿਸਮ ਦੀ ਯੂਨੀਵਰਸਿਟੀਜ਼ ਤੋਂ PhDਆਂ ਕਰ ਰਹੇ, ਉਹਨਾਂ ਤੇ ਦੇਖੋ ਤੁਸੀਂ ਕਿ ਉਹਨਾਂ ਤੇ ਕੇਸ ਦਰਜ ਕੀਤੇ ਗਏ ਹੈਗੇ ਆ। ਉਹਨਾਂ ਨੂੰ ਅਜੇ ਤੱਕ ਜ਼ਮਾਨਤ ਨਹੀਂ ਦਿੱਤੀਆਂ। ਸਿੱਖ ਪੋਲੀਟੀਕਲ ਪ੍ਰਿਜ਼ਨਰਸ ਦਾ ਕੇਸ ਲੈ ਲਓ, ਉਹ ਹਜੇ ਤੱਕ ਪੈਂਡਿੰਗ ਪਏ ਨੇ, ਉਹਨਾਂ ਦੀ ਰਿਹਾਈ ਨਹੀਂ ਹੋਈ ਹੈ। ਇਹ ਦੋ ਚੀਜ਼ਾਂ ਤੁਸੀਂ ਹਿਸਾਬ ਲਗਾਓ। ਤੇ ਫਿਰ ਤੀਜਾ ਜਿਹੜਾ ਤੁਸੀਂ ਕਹਿ ਰਹੇ ਹੋ, ਮੈਜੋਰਿਟੇਰੀਜ਼ਮ ਦੇ ਅਕੋਰਡਿੰਗ ਫੈਸਲੇ ਲੈਣੇ ਪੈਂਦੇ ਆ। ਰਾਮ ਮੰਦਿਰ ਦਾ ਫੈਸਲਾ ਦੇਖ ਲਓ ਤੁਸੀਂ, ਉਹਦੇ ਚ ਲਿਖਿਆ ਹੋਇਆ ਕਿ ਉੱਥੇ ਕੋਈ ਸਬੂਤ ਨਹੀਂ ਸੀ ਕਿ ਬਾਬਰੀ ਮਸਜਿਦ ਦੇ ਥੱਲੇ ਰਾਮ ਮੰਦਿਰ ਸੀਗਾ ਪਹਿਲਾਂ। ਇਸ ਕਿਸਮ ਦਾ ਕੋਈ ਸਬੂਤ ਨਹੀਂ ਹੈ, ਪਰ ਸਾਨੂੰ ਇਹ ਫੈਸਲਾ ਲੈਣਾ ਪੈ ਰਿਹਾ ਗਾ ਕਿ ਇਹ ਕਿਉਂਕਿ ਜਿਹੜੇ ਬਹੁ ਸੰਖਿਆ ਹੈ, ਬਹੁ ਗਿਣਤੀ ਹੈ, ਉਹਨੂੰ ਅਸੀਂ ਖੁਸ਼ ਕਰਨਾ ਚਾਹੁੰਦੇ ਹਾਂ। ਇਹ ਉਹ ਫੈਸਲਾ ਦੇਖ ਲਓ। ਇੱਕ ਫੈਸਲਾ ਤੁਹਾਨੂੰ ਹੋਰ, ਅਫਜ਼ਲ ਗੁਰੂ ਦੀ ਜਿਹੜੀ ਫਾਂਸੀ ਹੈਗੀ ਆ, ਉਹਨੂੰ ਲੈ ਕੇ ਵੀ ਬਹੁਤ ਰੌਲਾ ਪਿਆ ਸੀ। ਉਹਦੇ ਚ ਵੀ ਇਹ ਸੀਗਾ ਕਿ ਕਿਉਂਕਿ ਮੁਲਕ ਦਾ ਇੱਕ ਵੱਡਾ ਹਿੱਸਾ ਇਹ ਮੰਨਦਾ ਗਾ ਕਿ ਇਹਨੂੰ ਫਾਂਸੀ ਹੋਣੀ ਚਾਹੀਦੀ, ਉਹਦੇ ਤੇ ਵੀ ਖਾਸਾ ਰੌਲਾ ਪਿਆ ਸੀਗਾ। ਤਾਂ ਇਹ ਦੂਜਾ ਕੇਸ ਹੈ। ਤਾਂ ਮਤਲਬ ਤੁਸੀਂ ਸਹੀ ਕਹਿ ਰਹੇ ਹੋ ਕਿ ਮਾਈਨੋਰਿਟੀਜ਼ ਦੇ ਮਾਮਲੇ ਤੇ ਕਿੰਨਾ ਉਹਨਾਂ ਦੇ ਪ੍ਰੈਸ਼ਰ ਹੈ। ਉਮਰ ਖਾਲਿਦ ਹੋਰੀ ਅੱਜ ਤੱਕ ਜ਼ਮਾਨਤ ਨਹੀਂ ਪਾ ਸਕਿਆ ਹੈਗਾ। ਤੇ ਦੂਜੇ ਪਾਸੇ ਇਹ ਜਿਹੜਾ ਜਦੋਂ ਕੋਈ ਜੱਜ ਇਸ ਕਿਸਮ ਦਾ ਹੁੰਦਾ ਗਾ ਕਿ ਜਿਹੜਾ ਕਹਿੰਦਾ ਗਾ ਕਿ ਮੈਂ ਸਿਰਫ ਔਰ ਸਿਰਫ ਕਨਸਟੀਟਿਊਸ਼ਨ ਦੇ ਅਕੋਰਡਿੰਗ ਚੱਲਾਂਗਾ, ਫਿਰ ਉਹਦੇ ਤੇ ਜੁੱਤਾ ਸਿੱਟਣ ਤੱਕ ਜਾਂਦੇ ਨੇ। ਇਹ ਗੱਲ ਤਾਂ ਹੈ। ਜੀ ਜੀ। ਮਨਦੀਪ ਜੀ, ਅੱਗੇ ਆਪਾਂ ਵੱਧਦੇ ਹਾਂ। ਰਾਏਬਰੇਲੀ ਦੇ ਵਿੱਚ ਇੱਕ ਦਲਿਤ ਨੌਜਵਾਨ ਦੀ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਆ। ਉਸਨੇ ਕੁੱਟਮਾਰ ਕਰਦੇ ਸਮੇਂ ਰਾਹੁਲ ਗਾਂਧੀ ਦਾ ਨਾਮ ਲਿਆ ਸੀਗਾ। ਕੀ ਹੈ ਜੀ ਇਹ ਪੂਰਾ ਮਾਮਲਾ? ਦੇਖੋ, ਮੋਬ ਲਿੰਚਿੰਗ ਇਸ ਪੂਰੇ ਵਰਤਾਰੇ ਨੂੰ ਕਹਿੰਦੇ ਹੈਗੇ ਆ। ਜਦੋਂ ਜਿਹੜੀ ਭੀੜ ਹੈ, ਜਿਹੜੀ ਮੋਬ ਹੈ, ਉਹ ਕਿਸੇ ਬੰਦੇ ਨੂੰ ਘੇਰ ਲੈਂਦੀ ਹੈ ਤੇ ਉਹਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੰਦੀ ਹੈ, ਉਹਨੂੰ ਮਾਰ ਦਿੰਦੀ ਹੈ। ਇਹ ਜਿਹੜਾ ਮਾਮਲਾ ਗਾ, ਇੱਕ ਦਲਿਤ ਯੁਵਕ ਸੀਗਾ ਰਿਓਮ ਬਾਲਮੀਕੀ, ਉਹਦੇ ਤੇ ਉਹਦੀ ਮੋਬ ਲਿੰਚਿੰਗ ਕਰਕੇ ਹੱਤਿਆ ਕੀਤੀ ਗਈ ਹੈਗੀ ਆ। ਉਹ ਵਿਚਾਰਾ ਜਦੋਂ ਉਹਨੂੰ ਕੁੱਟਿਆ ਜਾ ਰਿਹਾ ਸੀਗਾ, ਉਹ ਕਹਿ ਰਿਹਾ ਸੀਗਾ ਕਿ ਮੈਨੂੰ ਰਾਹੁਲ ਗਾਂਧੀ ਬਚਾਊਗਾ। ਪਰ ਖੈਰ ਉਸ ਨੌਜਵਾਨ ਦੀ ਮੌਤ ਹੋ ਚੁੱਕੀ ਹੈ। ਤੇ ਇਹਦੇ ਚ ਜਿਹੜੇ 6 ਪੁਲਿਸ ਵਾਲੇ ਵੀ ਸਸਪੈਂਡ ਕੀਤੇ ਗਏ ਹੈਗੇ ਆ, ਕਿਉਂਕਿ ਉਹਦੀ ਰੇਂਜ 'ਚ ਸੀਗੇ। 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ। ਤੇ ਰਾਹੁਲ ਗਾਂਧੀ ਹੋਰਾਂ ਨੇ ਸੰਦੇਸ਼ ਭੇਜਿਆ ਗਾ ਕਿ ਅਸੀਂ ਉਸ ਦਲਿਤ ਪਰਿਵਾਰ ਨਾਲ ਮੌਜੂਦ ਹਾਂ। ਦੇਖੋ, ਮੋਬ ਲਿੰਚਿੰਗਸ ਦਾ ਇੱਕ ਪੂਰਾ ਇਤਿਹਾਸ ਰਿਹਾ ਗਾ। ਆਪਾਂ ਆਪਣੀ ਸੁਸਾਇਟੀ 'ਚ ਵੀ ਬਹੁਤ ਸਾਰੇ ਦੇਖਦੇ ਹਾਂ। ਬਹੁਤ ਸਾਰੇ ਵਾਰ ਰਫ ਜਸਟਿਸ ਦੀ ਘਟਨਾਵਾਂ ਹੁੰਦੀਆਂ ਨੇ। ਮੰਨ ਲਓ ਕਿ ਕੋਈ 5-10 ਰੁਪਏ ਦੀ ਚੋਰੀ ਕਰਦਾ ਵੀ ਫੜਿਆ ਜਾਂਦਾ ਵਿਚਾਰਾ, ਉਹਨੂੰ ਮੌਕੇ ਤੇ ਭੀੜ ਜਿਹੜੀ ਮੋਬ ਹੁੰਦੀ ਹੈ ਉਹ ਕੁੱਟ-ਕੁੱਟ ਕੇ ਮਾਰ ਦਿੰਦੀ ਹੈ। ਕਈ ਵਾਰ ਆਪਾਂ ਨੂੰ ਪਤਾ ਹੈ ਕਿ ਧਰਮ ਦੇ ਨਾਂ ਤੇ ਵੀ ਮੋਬ ਲਿੰਚਿੰਗਸ ਹੁੰਦੀਆਂ ਨੇ। ਜਿਵੇਂ ਮੁਸਲਮਾਨ ਜੇ ਕੋਈ ਮਾਂਸ ਖਾ ਰਿਹਾ ਗਾ ਤੇ ਉਹਨੂੰ ਗਾਂ ਦਾ ਮਾਂਸ ਕਹਿ ਕੇ ਉਹਦੀ ਹੱਤਿਆ ਕਰ ਦਿੱਤੀ ਜਾਂਦੀ ਹੈ। ਜਦੋਂ ਕੋਈ ਮੁਸਲਮਾਨ ਆਪਣੇ ਕੋਈ ਪਸ਼ੂ, ਆਪਾਂ ਕਹਿ ਲਈਏ ਡੋਮੈਸਟਿਕ, ਉਸ ਵਾਸਤੇ ਵੀ, ਪਸ਼ੂ ਪਾਲਣ ਵਾਸਤੇ ਵੀ ਜੇ ਕੋਈ ਆਪਣੇ ਪਸ਼ੂ ਲੈ ਕੇ ਜੀ। ਜਾਂਦਾ ਹੁੰਦਾ ਹੈ ਤੇ ਉਹਨੂੰ ਵੀ ਇਸ ਕਿਸਮ ਦੀ ਦੁਤਵਾ ਭੀੜ ਜਿਹੜੀ ਹੈ ਉਹ ਕੁੱਟ-ਕੁੱਟ ਕੇ ਮਾਰ ਦਿੰਦੀ ਹੈ। ਇਹ ਵੀ ਇਸ ਕਿਸਮ ਦਾ ਮਾਮਲਾ ਕਿ ਜਿਹੜਾ ਦਲਿਤ ਹੈ, ਸ਼ਾਇਦ ਇਹਦਾ ਦਲਿਤ ਸੀਗਾ, ਇਸ ਕਰਕੇ ਇਹਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਨਹੀਂ ਜੇ ਇਹ ਵੀ ਜੇ ਕਿਸੇ ਤਕੜੇ ਪਰਿਵਾਰ ਦਾ ਹੁੰਦਾ ਤਾਂ ਹਿੰਮਤ ਥੋੜੀ ਨਾ ਪੈਣੀ ਸੀ ਕਿਸੇ ਦੀ, ਇਹਨੂੰ ਕੁੱਟ-ਕੁੱਟ ਕੇ ਮਾਰ ਦਿੰਦੇ। ਗਰੀਬ ਦੇ ਇੱਕ ਮੋਬ ਲਿੰਚਿੰਗ ਦੀ ਘਟਨਾਵਾਂ 'ਚ ਆਪਾਂ ਇਹ ਦੇਖਦੇ ਹਾਂ ਕਿ ਗਰੀਬ ਜ਼ਿਆਦਾ ਟਾਰਗੇਟ ਹੁੰਦੇ ਨੇ। ਅਮਰੀਕਾ 'ਚ ਵੀ ਇਸ ਕਿਸਮ ਦਾ 200-250 ਸਾਲ ਪਹਿਲਾਂ ਰਿਹਾ ਗਾ। ਉਦੋਂ ਬਲੈਕਸ ਦੀ ਜਿਹੜੀ ਮੋਬ ਲਿੰਚਿੰਗਸ ਹੁੰਦੀਆਂ ਸੀਗੀਆਂ ਤੇ ਉਹਨੂੰ ਇੰਜੋਏ ਤੱਕ ਵੀ ਕਰਦੇ ਸੀਗੇ ਜਿਹੜੀ ਪਬਲਿਕ ਸੀਗੀ। ਤਾਂ ਗਰੀਬਾਂ ਨਾਲ ਖਾਸ ਕਰ ਜਿਹੜਾ ਤਬਕਾ ਸ਼ੋਸ਼ਿਤ ਰਿਹਾ ਗਾ, ਉਹਦੇ ਨਾਲ ਇਸ ਕਿਸਮ ਦੀ ਆਪਾਂ ਕਹਿ ਸਕਦੇ ਹਾਂ ਕਿ ਅਮਾਨਵੀय ਘਟਨਾ ਕਹਾਂਗੇ, ਇਨਹਿਊਮਨ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ। ਇਹ ਜਿਹੜਾ ਰਿਓਮ ਬਾਲਮੀਕੀ ਸੀਗਾ, ਇਹਨੂੰ ਵੀ ਉਹਨਾਂ ਨੇ ਫੜ ਲਿਆ, ਕਿਹਾ ਕਿ ਤੂੰ ਚੋਰ ਹੈ, ਤੇ ਨਾ ਉਹਦੇ ਤੇ ਕੁਝ ਚੋਰੀ ਦਾ ਕੁਝ ਬਰਾਮਦ ਹੋਇਆ, ਨਾ ਕੁਝ ਹੋਰ। ਫਿਰ ਵੀ ਉਹਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਮੈਂ ਇਹ ਕਹਿ ਰਿਹਾ ਕਿ ਮੌਕੇ ਤੇ ਆਪਣੇ ਆਪ 'ਚ ਇਹ ਜਦੋਂ ਜਦੋਂ ਇਹ ਫੀਲ ਕਰਦੇ ਨੇ ਕਿ ਅਸੀਂ ਇਨਸਾਫ ਕਰਨਾ ਗਾ, ਲੋਕ, ਭੀੜ, ਖਾਸ ਕਰ ਮੋਬ ਇਹ ਫੀਲਿੰਗ ਲੈ ਲਵੇ, ਉਦੋਂ ਇਸ ਕਿਸਮ ਦੀਆਂ ਘਟਨਾਵਾਂ ਵਾਪਰਦੀਆਂ ਨੇ। ਬਹੁਤ ਭਿਆਨਕ, ਬਹੁਤ ਖਰਾਬ ਘਟਨਾ ਹੈ। ਅਸੀਂ ਓਦਾਂ ਵੀ ਦੇਖਦੇ ਹਾਂ, ਜੇ ਕੋਈ ਗਰੀਬ ਵਿਚਾਰਾ ਹਾਈ ਕਲਾਸ ਸੁਸਾਇਟੀਆਂ 'ਚ ਵਿਚਰਦਾ ਮਿਲ ਜਾਂਦਾ, ਉਹਨੂੰ ਵੀ ਕੁੱਟ ਕੇ ਭਜਾ ਦਿੰਦੇ ਆ ਕਿ ਇਹਦਾ ਕੀ ਕੰਮ ਇੱਥੇ। ਤਾਂ ਇਸ ਕਿਸਮ ਦੀ ਮਾਨਸਿਕਤਾ ਹਜੇ ਵੀ ਪ੍ਰਵੇਲ ਕਰਦੀ ਹੈ।
ਜੇ ਕੋਈ ਦਲਿਤ ਘੋੜੇ ਤੇ ਚੜ੍ਹ ਜਾਂਦਾ ਬਰਾਤ ਲੈ ਕੇ ਤੇ ਤਾਂ ਉਹਨੂੰ ਕੁੱਟ-ਕੁੱਟ ਮਾਰ ਦਿੰਦੇ ਆ। ਤੁਸੀਂ ਦੇਖ ਲਓ ਵੀ ਸ਼ਾਇਦ ਹੀ ਕਿਤੇ ਹੋਵੇ ਵੀ ਨੀਵਾਂ ਦਿਖਾਉਣਾ ਜਦੋਂ ਇਹਨਾਂ ਦੇ ਮਨ ਦੇ ਵਿੱਚ ਆਉਂਦਾ ਤੇ ਉਦੋਂ ਫਿਰ ਨਹੀਂ ਦੇਖਦੇ। ਤੁਸੀਂ ਸੀਜੀਆਈ ਵਾਲੀ ਆਪਣੀ ਘਟਨਾ ਦੇ ਵਿੱਚ ਵੀ ਉਹੀ ਆ ਵੀ ਮਨ ਦੇ ਵਿੱਚ ਤਾਂ ਉਹ ਵੀ ਉਹੀ ਉਬਾਲ ਆ ਵੀ ਇਹ ਅਗਾਂਹ ਕਿੱਦਾਂ ਜਿਹੜੇ ਆ ਉਹ ਲੰਘਦੇ ਜਿਹੜੇ ਉਹ ਜਾ ਰਹੇ ਹੈਗੇ ਆ। ਗੱਲਾਂ ਕਰਦੇ ਆ ਜੀ ਅਸੀਂ ਦੁਨੀਆ ਦੀ 5ਵੀਂ ਕਿ ਚੌਥੀ ਕਿੰਨਵੀਂ ਜਿਹੜੀ ਅਸੀਂ ਬਣ ਗਏ ਆ ਅਰਥ ਵਿਵਸਥਾ ਤੇ ਹਾਲਾਤ ਅੰਦਰ ਜਿਹੜੇ ਲੋਕਾਂ ਦੇ ਨਾਲ ਅਜੇ ਵੀ ਉਹੀ ਕੁਝ ਹੋ ਰਿਹਾ। ਮਨਦੀਪ ਅੱਗੇ ਆਪਾਂ ਗੱਲ ਕਰਦੇ ਕੱਲ ਆਪਾਂ ਜਿਹੜੀ ਖਬਰ ਕੀਤੀ ਸੀ ਖੰਘ ਦੀ ਦਵਾਈ ਦੇ ਨਾਲ ਬੱਚਿਆਂ ਦੇ ਮਰਨ ਵਾਲੀ। ਹੁਣ ਕਹਿੰਦੇ ਬੱਚਿਆਂ ਦੇ ਜਿਹੜੀ ਮਰਨ ਵਾਲੀ ਜਿਹੜੀ ਸੰਖਿਆ ਆ ਉਹ 2 ਰਾਜਾਂ ਦੇ ਵਿੱਚ 30 ਤੱਕ ਜਿਹੜੀ ਉਹ ਪਹੁੰਚ ਚੁੱਕੀ ਆ। ਇਸ ਸਿਰਫ ਦੇ ਉੱਤੇ ਪਾਬੰਦੀ ਲਾਈ ਗਈ ਆ। ਸੀਬੀਆਈ ਜਾਂਚ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਦੇਖੋ ਮੱਧ ਪ੍ਰਦੇਸ਼ 'ਚ ਇਹਨੂੰ ਲੈ ਕੇ ਖਾਸਾ ਰੌਲਾ ਪੈ ਰਿਹਾ ਗਾ। ਮੱਧ ਪ੍ਰਦੇਸ਼ ਦੇ ਜਿਹੜੇ ਮੁੱਖ ਮੰਤਰੀ ਨੇ ਅੱਜ ਉਹ ਪੀੜਿਤ ਪਰਿਵਾਰਾਂ ਨਾਲ ਵੀ ਮਿਲੇ ਨੇ ਤੇ ਰਾਜਸਥਾਨ ਦੇ ਵਿੱਚ ਵੀ 4 ਬੱਚਿਆਂ ਦੀ ਮੌਤ ਹੋਣ ਦਾ ਇੱਕ ਜ਼ਿਕਰ ਆਇਆ ਗਾ। ਉਹਦੇ 'ਚ ਫਿਰ ਇਹ ਸਾਹਮਣੇ ਆਇਆ ਕਿ ਰਾਜਸਥਾਨ 'ਚ ਵੀ ਇਹ ਦਵਾਈ ਵਿਕਦੀ ਸੀਗੀ, ਇਸ ਕਰਕੇ ਉਹਨਾਂ ਬੱਚਿਆਂ ਦੀ ਡੈਥ ਹੋਈ ਹੈ। ਸੈਂਕੜਿਆਂ ਬੱਚੇ ਹਸਪਤਾਲਾਂ 'ਚ ਭਰਤੀ ਨੇ, ਕਿਸੇ ਦੇ ਕਿਡਨੀ ਦੀ ਦਿੱਕਤ ਆ ਰਹੀ ਹੈ। ਇਹ ਤਾਂ ਸਿਰਫ ਡੈਥ ਟੋਲ ਆਪਾਂ ਆਪਣੇ ਸਾਹਮਣੇ ਆ ਰਿਹਾ ਹੈਗਾ, 30 ਬੱਚਿਆਂ ਦੀ ਡੈਥ ਹੋ ਚੁੱਕੀ ਹੈ। ਜਿਹੜੇ ਬੱਚਿਆਂ ਨੂੰ ਹੁਣ ਹੈਲਥ ਕੰਪਲਿਕੇਸ਼ਨਸ ਹੋ ਚੁੱਕੇ ਨੇ, ਉਹ ਸਾਰੀ ਉਮਰ ਹੀ ਰਹਿਣਗੇ। ਬੱਚੇ ਤਾਂ ਬਹੁਤ ਛੋਟੇ ਹੁੰਦੇ ਆ। ਉਹ ਇੱਕ ਚੱਕਰ ਵੀ ਹੈ। ਇਸੇ ਕਰਕੇ ਸੀਬੀਆਈ ਜਾਂਚ ਵਾਸਤੇ ਪਟੀਸ਼ਨ ਪਾਈ ਗਈ ਹੈ ਸੁਪਰੀਮ ਕੋਰਟ 'ਚ। ਦੇਖਦੇ ਹਾਂ ਇਹਦੇ 'ਚ ਨਿਕਲਦਾ ਕੀ ਹੈ, ਪਰ ਖਾਸੇ ਵੱਡੇ ਮਾਤਰਾ 'ਚ ਦਿੱਕਤਾਂ ਆ ਰਹੀਆਂ ਨੇ। ਇਹ ਖਾਲੀ ਇੱਕ ਕਫ ਸਿਰਫ ਨਹੀਂ ਹੈ। ਮੈਂ ਦੇਖ ਰਿਹਾ ਸੀਗਾ ਕਿ ਬਹੁਤ ਸਾਰੇ ਹੈਲਥ ਰਿਪੋਰਟਰ ਇਸ ਕਿਸਮ ਦੀਆਂ ਦਵਾਈਆਂ ਤੇ ਲਿਖ ਰਹੇ ਸੀਗੇ। ਉਹਨਾਂ 'ਚ ਕਈ ਸਾਰੇ ਲਿਖ ਰਹੇ ਸੀਗੇ ਕਿ ਇਸ ਕਿਸਮ ਦੀ 350 ਕਿਸਮ ਦੀਆਂ ਦਵਾਵਾਂ ਨੇ ਜਿਨ੍ਹਾਂ 'ਚ ਗੜਬੜੀਆਂ ਨੇ। ਠੀਕ ਹੈ, ਉਹ ਖੁੱਲੇਆਮ ਸ਼ਰੇਆਮ ਵਿਕਦੀਆਂ ਨੇ। ਬਹੁਤ ਸਾਰੀਆਂ ਦੇ ਸੈਂਪਲ ਫੇਲ ਹੋ ਜਾਂਦੇ ਨੇ, ਫਿਰ ਵੀ ਉਹ ਵਿਕਰੀਆਂ ਹੁੰਦੀਆਂ ਨੇ। ਖਾਸ ਕਰ ਜਿਹੜੇ ਝੋਲਾ ਛਾਪ ਡਾਕਟਰ ਹੁੰਦੇ ਨੇ, ਉਹ ਇਹਨਾਂ ਦਵਾਈਆਂ ਨੂੰ ਵੇਚਦੇ ਰਹਿੰਦੇ ਆ ਤੇ ਇਹ ਇਸ ਕਰਕੇ ਇਸ ਤੇ ਇੰਨਾ ਰੌਲਾ ਪੈ ਰਿਹਾ ਹੈਗਾ। ਮੈਨੂੰ ਲੱਗਦਾ ਜੀ ਵਾ ਕਿ ਇੰਡੀਆ ਦੇ ਵਿੱਚ ਹੈਲਥ ਨੂੰ ਲੈ ਕੇ ਉਸ ਕਿਸਮ ਦੀ ਜਾਗਰੂਕਤਾ ਨਹੀਂ ਹੈ, ਮੈਨੂੰ ਹੋਣੀ ਚਾਹੀਦੀ। ਆਪਾਂ ਨੂੰ ਪਤਾ ਕਿ ਇੱਥੇ ਬਹੁਤ ਸਾਰੇ ਜਿਹੜੇ ਲੋਕ ਹੈਗੇ ਹਰ ਸਾਲ ਖਰਾਬ ਇਲਾਜ ਕਰਕੇ, ਖਰਾਬ ਦਵਾਈਆਂ ਕਰਕੇ, ਖਰਾਬ ਡਾਕਟਰਾਂ ਕਰਕੇ ਮਰਦੇ ਨੇ। ਉਹਨਾਂ 'ਚ ਜਿਵੇਂ ਇੱਕ ਵਾਰ ਤੁਸੀਂ ਉੱਤਰ ਪ੍ਰਦੇਸ਼ ਦਾ ਜ਼ਿਕਰ ਕੀਤਾ ਸੀ, ਉੱਥੇ ਵੀ ਆਕਸੀਜਨ ਦੀ ਘਾਟ ਕਰਕੇ ਹਾਂਜੀ 5-6 ਸਾਲ ਪਹਿਲਾਂ ਬੱਚੇ ਮਰੇ ਸੀਗੇ। ਉਹਦੇ 'ਚ ਹੂੰ ਜਿਹੜਾ ਡਾਕਟਰ ਉੱਥੇ ਆਕਸੀਜਨ ਦੀ ਸਪਲਾਈ ਕਰ ਰਿਹਾ ਸੀ, ਉਹਨੂੰ ਵੀ ਫੜ ਕੇ, ਕਿਉਂਕਿ ਉਹ ਮੁਸਲਮਾਨ ਸੀ, ਉਹਨੂੰ ਵੀ ਫੜ ਕੇ ਯੋਗੀ ਹੋਰਾਂ ਨੇ, ਯੋਗੀ ਆਦਿੱਤਿਆਨਾਥ ਨੇ ਜੇਲ੍ਹ 'ਚ ਦੇਤਾ ਸੀਗਾ, ਜਦਕਿ ਉਹ ਮਾਮਲਾ ਵੀ ਯੋਗੀ ਦੇ ਹੋਮ ਡਿਸਟ੍ਰਿਕਟ ਦਾ ਸੀਗਾ, ਗੋਰਖਪੁਰ ਦਾ। ਸੇਮ ਹੂੰ ਮੱਧ ਪ੍ਰਦੇਸ਼ ਦਾ ਹੈ। ਦੇਖਦੇ ਹਾਂ ਕਿ ਮਤਲਬ ਕੀ ਕਾਰਵਾਈ ਕੁਛ ਹੋ ਪਾਉਂਦੀ ਹੈ, ਨਹੀਂ ਹੋ ਪਾਉਂਦੀ। ਕਿ ਜਿਹੜੇ ਅਸਲੀ ਇਹਦੇ 'ਚ ਦੋਸ਼ੀ ਨੇ, ਉਹ ਦੋਖੀ ਨੇ, ਉਹਨਾਂ ਤੱਕ ਪੁਲਿਸ ਪਹੁੰਚੂਗੀ ਜਾਂ ਨਹੀਂ ਪਹੁੰਚੂਗੀ, ਇਹ ਅੱਗੇ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਨਹੀਂ ਤਾਂ ਬਲੀ ਦਾ ਬੱਕਰਾ ਇਹਨਾਂ ਨੇ ਬਣਾ ਹੀ ਲੈਣਾ ਹੁੰਦਾ, ਆਪਾਂ ਨੂੰ ਪਤਾ ਹੀ ਆ ਕੀ ਉੱਥੇ ਕਾਰਵਾਈਆਂ ਕਿਸ ਤਰੀਕੇ ਦੇ ਨਾਲ ਜਿਹੜੀਆਂ ਉਹ ਚੱਲਦੀਆਂ ਆ। ਜੀ ਅਗਲੀ ਮਨਦੀਪ ਗੱਲ ਕਰੀਏ ਕੱਲ ਜਿੱਦਾਂ ਆਪਾਂ ਦੱਸ ਰਹੇ ਸੀਗੇ ਵੀ ਐਲਾਨ ਹੋ ਗਿਆ ਬਾਈ ਇਲੈਕਸ਼ਨ ਦਾ ਤਰਨਤਾਰਨ ਦੇ ਵਿੱਚ। ਅੰਮ੍ਰਿਤਪਾਲ ਸਿੰਘ ਹੁਣਾਂ ਦੀ ਪਾਰਟੀ ਨੇ ਪੰਜਾਬ ਦੇ ਵਿੱਚ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਆ। ਮਨਦੀਪ ਸਿੰਘ ਨੂੰ ਤਰਨਤਾਰਨ ਤੋਂ ਟਿਕਟ ਜਿਹੜੀ ਦਿੱਤੀ ਗਈ ਹੈ ਇਹ ਉਹੀ ਆ ਸੰਦੀਪ ਸਿੰਘ ਦਾ ਜਿਹੜਾ ਭਰਾ ਜੋ ਇਸ ਟਾਈਮ ਜੇਲ੍ਹ ਦੇ ਵਿੱਚ ਆ, ਜਿਹੜੀ ਹੁਣੇ ਰੀਸੈਂਟਲੀ ਉਸ ਦੀ ਕਾਫੀ ਕੁੱਟਮਾਰ ਦੀ ਖਬਰ ਜਿਹੜੀ ਉਹ ਸਾਹਮਣੇ ਆਈ ਸੀ। ਹਾਂਜੀ, ਜਿਹੜੇ ਸੰਦੀਪ ਸਿੰਘ ਹੈਗੇ ਆ, ਉਹ ਪਟਿਆਲਾ ਜੇਲ੍ਹ 'ਚ ਨੇ ਤੇ ਉਹਨਾਂ ਦੀ ਕੁੱਟਮਾਰ ਵਾਲੀ ਖਬਰ ਵੀ ਆਈ ਸੀ। ਉਹਨਾਂ ਨੇ ਜਿਹੜਾ ਹਿੰਦੂ ਨੇਤਾ ਸੀ, ਹਿੰਦੂ ਆਗੂ ਸੀਗਾ ਸੁਧੀਰ ਸੂਰੀ, ਉਹਨਾਂ ਦੀ ਹੱਤਿਆ ਕੀਤੀ ਸੀ। ਉਹਦੇ ਆਰੋਪ 'ਚ ਉਹ ਜੇਲ੍ਹ ਕੱਟ ਰਹੇ ਨੇ। ਉਹਨਾਂ ਨੂੰ ਨਾ ਉਹਨਾਂ ਦਾ ਸੰਦੀਪ ਸਿੰਘ ਹੈ, ਪਰ ਸੰਨੀ ਦੇ ਨਾਂ ਤੇ ਉਹਨਾਂ ਨੂੰ ਜਾਣਿਆ ਜਾਂਦਾ ਵਾ। ਪੋਪੂਲਰਲੀ ਸੰਨੀ ਉਹਨਾਂ ਦਾ ਹੂੰ ਨੇਮ ਹੂੰ ਚੱਲਦਾ ਹੈਗਾ। ਤੇ ਸੰਨੀ ਦੇ ਭਰਾ ਹੀ ਨੇ ਮਨਦੀਪ ਸਿੰਘ। ਉਹਨਾਂ ਨੂੰ ਅੱਜ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਪਿਤਾ ਨੇ ਟਿਕਟ ਦਿੱਤੀ ਹੈ, ਸਰੋਪਾ ਭੇਟ ਕੀਤਾ ਤੇ ਉਹਨਾਂ ਨੂੰ ਅੰਮ੍ਰਿਤਪਾਲ ਉਹਨਾਂ ਦੀ ਜਿਹੜੀ ਪਾਰਟੀ ਹੈ ਵਾਰਿਸ ਪੰਜਾਬ ਦੇ, ਉਸ ਦਾ ਉਮੀਦਵਾਰ ਬਣਾਇਆ ਗਿਆ। ਤਰਨਤਾਰਨ ਤੋਂ 11 ਨਵੰਬਰ ਨੂੰ ਵੋਟਿੰਗ ਹੋਣੀ ਹੈ, 14 ਨਵੰਬਰ ਨੂੰ ਰਿਜ਼ਲਟ ਆਊਗਾ। ਕੱਲ ਵੀ ਆਪਾਂ ਗੱਲ ਕਰ ਰਹੇ ਸੀ ਜਦੋਂ ਬਾਈ ਇਲੈਕਸ਼ਨ ਦਾ ਐਲਾਨ ਹੋਇਆ ਸੀ, ਤੁਸੀਂ ਪੁੱਛ ਰਹੇ ਸੀਗੇ ਕਿ ਕਿਵੇਂ ਇਸ ਚੋਣਾਂ 'ਚ ਕੀ ਰਹੂਗਾ, ਤਾਂ ਮੈਂ ਕਿਹਾ ਸੀਗਾ ਕਿ ਜਿਹੜਾ ਉੱਥੇ ਮੁੱਖ ਧੜਾ ਹੈ, ਮੁੱਖ ਹੂੰ ਜਿਹੜੀ ਹੂੰ ਪਾਰਟੀ ਹੈ, ਉਹ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਪਾਰਟੀ ਹੈ। ਉਹਨਾਂ ਦਾ ਜਿਹੜਾ ਇਲੈਕਸ਼ਨ ਹੈ ਸਿੱਧਾ ਆਮ ਆਦਮੀ ਪਾਰਟੀ ਨਾਲ ਖਿੱਚੂਗਾ ਤੇ ਆਮ ਆਦਮੀ ਪਾਰਟੀ ਤੋਂ ਵੀ ਜਿਹੜਾ ਆਪਾਂ ਕਹਿ ਲਈਏ ਕਿ ਕੈਂਡੀਡੇਟ ਐਲਾਨਿਆ ਜਾ ਚੁੱਕਿਆ ਹੈਗਾ, ਕਾਂਗਰਸ ਤੋਂ ਵੀ ਐਲਾਨਿਆ ਜਾ ਚੁੱਕਾ ਹੈਗਾ। ਤੇ ਮਨਦੀਪ ਸਿੰਘ ਹੋਣਾ ਨੇ ਅੱਜ ਤੋਂ ਹੀ ਆਪਣੀ ਜਿਹੜੀ ਚੋਣਾਂ ਦੀ ਤਿਆਰੀ ਹੈ ਉਹ ਸ਼ੁਰੂ ਕਰ ਦਿੱਤੀ ਹੈ। 2022 ਚ ਇਸਦੀ ਸੂਰੀ ਦੀ ਹੱਤਿਆ ਕੀਤੀ ਸੀਗੀ ਸੰਨੀ ਹੋਣਾ ਨੇ। ਤੇ ਇਹ ਇੱਕ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਚੀਜ਼ਾਂ ਮਤਲਬ ਇਹਦੇ 'ਚ ਹੈਗਾ
ਇਸ ਸੁਧੀਰ ਸੂਰੀ ਖਾਸਾ ਆਪਾਂ ਕਹਿ ਲਈਏ ਕਿ ਸਿੱਖਾਂ ਦੇ ਉਲਟ ਬੋਲਦਾ ਹੁੰਦਾ ਸੀਗਾ, ਨਫ਼ਰਤ ਫੈਲਾਉਣ ਦੀ ਬਿਲਕੁਲ। ਕੋਸ਼ਿਸ਼ ਕਰਦਾ ਹੁੰਦਾ ਸੀਗਾ, ਤੇ ਹੂੰ। ਇਹ ਚੀਜ਼ਾਂ ਹੈਗੀਆਂ। ਇਸ ਕੈਂਡੀਡੇਸੀ ਦਾ ਇਸ ਐਂਗਲ ਦਾ ਕਿੰਨਾ ਕੁ ਫ਼ਰਕ ਪਊਗਾ ਇਲੈਕਸ਼ਨ ਦੇ ਉੱਤੇ ਸੰਦੀਪ ਸੂਰੀ ਦਾ ਕਤਲ ਦਾ? ਦੇਖੋ, ਤਰਨਤਾਰਨ ਦੇ ਵਿੱਚ ਹਜੇ ਤੱਕ ਮੈਂ ਮਤਲਬ ਉਸ ਕਿਸਮ ਦਾ ਡੇਟਾ ਫਰੋਲਿਆ ਨਹੀਂ ਕਿ ਉੱਥੇ ਹਿੰਦੂ ਵੋਟਾਂ ਕਿੰਨੀਆਂ ਨੇ, ਪਰ ਮੈਨੂੰ ਲੱਗਦਾ ਗਾ ਕਿ ਉੱਥੇ ਜਿਹੜੇ ਵੋਟਾਂ ਪੈਣਗੀਆਂ, ਉਹ ਨੋ ਡਾਊਟ ਅੰਮ੍ਰਿਤਪਾਲ ਸਿੰਘ ਹੋਣਾ ਦੀ ਪਾਰਟੀ ਦੇ ਨਾਂ ਤੇ ਹੀ ਪੈਣਗੀਆਂ, ਅੰਮ੍ਰਿਤਪਾਲ ਸਿੰਘ ਹੋਣਾ ਦੇ ਨਾਂ ਤੇ ਪੈਣਗੀਆਂ। ਕੁਝ ਵੋਟਾਂ ਨੋ ਡਾਊਟ ਕਿ ਜਿਹੜੇ ਸੰਦੀਪ ਸਿੰਘ ਹੈਗੇ ਆ, ਉਹਨਾਂ ਦੇ ਫੇਸ ਤੇ ਵੀ ਪੈਣਗੀਆਂ। ਕੁਛ ਦੇਖੋ, ਸੁਸਾਇਟੀ 'ਚ ਹਰ ਕਿਸਮ ਦੇ ਸੈਕਸ਼ਨ ਨੇ। ਹੂੰ, ਹੂੰ, ਜੇ ਹੂੰ, ਹੂੰ। ਕਾਊਂਟਰ ਪੋਲਰਾਈਜੇਸ਼ਨ ਹੋਣ ਦੇ ਵੀ ਵੱਧ ਚਾਂਸ ਨੇ, ਜਿਹੜੇ ਇਹ ਹੁਣ ਇਹ ਦੇਖਣਾ ਹੋਊਗਾ ਕਿ ਉਹਨਾਂ ਦਾ ਇਲੈਕਸ਼ਨ ਖਿਚੂਗਾ ਕਿਹਦੇ ਨਾਲ। ਜੇ ਆਮ ਆਦਮੀ ਪਾਰਟੀ ਨਾਲ ਉਹਨਾਂ ਦਾ ਇਲੈਕਸ਼ਨ ਬਣਦਾ ਦਿਖਿਆ ਤਾਂ ਫਿਰ ਆਮ ਆਦਮੀ ਪਾਰਟੀ ਦੇ ਹੱਕ 'ਚ ਕਾਊਂਟਰ ਪੋਲਰਾਈਜੇਸ਼ਨ ਹੋਊਗੀ, ਯਾਨੀ ਕਿ ਉਹਨਾਂ ਦੇ ਐਂਟੀ ਜਿਹੜੀਆਂ ਵੋਟਾਂ ਨੇ ਉਧਰ ਇਕੱਠੀਆਂ ਹੋਣਗੀਆਂ। ਜੇ ਕਾਂਗਰਸ ਵਾਲਾ ਕੈਂਡੀਡੇਟ ਟੱਕਰ ਦਿੰਦਾ ਦਿਖਿਆ ਤਾਂ ਫਿਰ ਉਹਦੇ ਨਾਲ ਜਾ ਕੇ ਉਹ ਵੋਟਾਂ ਪੋਲਰਾਈਜ਼ ਹੋਣਗੀਆਂ। ਪਰ ਮੈਨੂੰ ਵੱਧ ਚਾਂਸ ਲੱਗਦੇ ਨੇ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ, ਉਹਨਾਂ ਕੋਲ ਜਾ ਕੇ ਕਿਤੇ ਨਾ ਕਿਤੇ ਉਹ ਸਾਰੀ ਕਾਊਂਟਰ ਪੋਲਰਾਈਜੇਸ਼ਨ ਉੱਧਰ ਬਣੂਗੀ। ਜੀ ਮਨਦੀਪ, ਅੱਗੇ ਇਸ ਦੇ ਵਿੱਚ ਆਪਾਂ ਵੱਧਦੇ ਜਾਂਦੇ ਹਾਂ। ਹਰਿਆਣਾ ਦੇ ਸੀਨੀਅਰ ਆਈਪੀਐਸ ਅਧਿਕਾਰੀ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਆ। ਧੀ ਨੂੰ ਉਸ ਦੀ ਲਾਸ਼ ਉਸਦੇ ਘਰ ਦੇ ਬੇਸਮੈਂਟ 'ਚ ਮਿਲੀ। ਪਤਨੀ ਇੱਕ ਆਈਏਐਸ ਅਧਿਕਾਰੀ ਆ। ਮੁੱਖ ਮੰਤਰੀ ਨਾਲ ਜਾਪਾਨ ਦੀ ਯਾਤਰਾ ਤੇ ਆ। ਹਾਂਜੀ, ਦੋਵੇਂ ਪਤੀ ਪਤਨੀ ਅਫਸਰ ਸੀਗੇ ਹਰਿਆਣਾ 'ਚ, ਤੇ ਮੌਕੇ ਦੇ ਆਈਪੀਐਸ ਅਫਸਰ ਵਾਈ ਪੂਰਨ ਕੁਮਾਰ ਨੇ ਅੱਜ ਸੁਸਾਈਡ ਕੀਤਾ ਹੈਗਾ। ਤੇ ਰੋਹਤਕ ਰੇਂਜ ਜਿਹੜਾ ਹੈ, ਰੋਹਤਕ ਦੇ ਥੱਲੇ 4-5 ਡਿਸਟ੍ਰਿਕਟ ਹੁੰਦੇ ਨੇ, ਉਹ ਉਸ ਇਲਾਕੇ ਦੇ ਆਈਜੀ ਸੀਗੇ। ਤੇ ਕਾਫੀ ਵੱਡੀ ਘਟਨਾਵਾਂ ਦੀ ਜਾਂਚ 'ਚ ਵੀ ਵੱਡੇ-ਵੱਡੇ ਕੇਸਾਂ ਦੀ ਇਨਵੈਸਟੀਗੇਸ਼ਨ 'ਚ ਵੀ ਸ਼ਾਮਲ ਸਨ। ਤੇ ਉਹਨਾਂ ਨੇ ਮਤਲਬ ਹੁਣ ਅੱਜ ਆਪਣੀ ਪੀਐਸਓ ਦੀ ਗੋਲੀ ਨਾਲ, ਪਿਸਟਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦ ਨੂੰ ਮਾਰ ਲਿਆ ਗਾ। ਚੰਡੀਗੜ੍ਹ ਦੇ ਵਿੱਚ ਉਹਨਾਂ ਦੀ ਕੋਠੀ 'ਚ ਉਹਨਾਂ ਦੀ ਲਾਸ਼ ਮਿਲੀ ਹੈ। ਤੇ ਉਹਨਾਂ ਦੇ ਜਿਹੜੇ ਪਤਨੀ ਨੇ ਉਹ ਵੀ ਆਈਏਐਸ ਅਧਿਕਾਰੀ ਨੇ, ਤੇ ਉਹ ਜਾਪਾਨ 'ਚ ਗਏ ਹੋਏ ਹੈਗੇ ਆ। ਤੇ ਉਹਨਾਂ ਦੀ ਜਿਹੜੇ ਪਤਨੀ ਨੇ ਅਮਨੀਤ ਸੀਨੀਅਰ ਆਈਏਐਸ ਅਫਸਰ ਨੇ, ਤੇ ਦੋਵੇਂ ਹੀ ਮਤਲਬ ਸੀਨੀਅਰ। ਆਈਜੀ ਹੂੰ, ਤੋਂ ਹੂੰ, ਬਾਅਦ ਆਪਾਂ ਨੂੰ ਪਤਾ ਡੀਆਈਜੀ ਦਾ ਹੀ ਰੈਂਕ ਬਚਦਾ ਗਾ, ਤੇ ਫਿਰ ਡੀਜੀਪੀ। ਤੇ ਉਸ ਹਿਸਾਬ ਨਾਲ ਸੀਨੀਅਰ, ਕਾਫੀ ਸੀਨੀਅਰ ਆਈਪੀਐਸ ਅਧਿਕਾਰੀ ਸੀਗੇ। ਉਹਨਾਂ ਦੀ ਪਤਨੀ ਵੀ ਸੀਨੀਅਰ ਆਈਏਐਸ ਅਧਿਕਾਰੀ ਨੇ। ਹਜੇ ਤੱਕ ਜਿਹੜੇ ਕਿਉਂ ਉਹਨਾਂ ਨੇ ਆਪਣੇ ਆਪ ਨੂੰ ਗੋਲੀ ਮਾਰੀ, ਉਸ ਦਾ ਕੋਈ ਹਜੇ ਖੁਲਾਸਾ ਤਾਂ ਨਹੀਂ ਹੋ ਸਕਿਆ ਗਾ। ਪਰ ਕਾਫੀ ਇਸ ਨੂੰ ਲੈ ਕੇ ਰੌਲਾ ਪੈ ਰਿਹਾ ਹੈਗਾ। ਤੇ ਕਈ ਲੋਕ ਜਿਹੜੇ ਆਵਾਜ਼ ਉਠਾ ਰਹੇ ਨੇ ਕਿ ਕਿਸ ਕਿਸਮ ਦਾ ਦਬਾਅ ਸੀਗਾ ਉਹਨਾਂ ਤੇ। ਇਸ ਬਾਰੇ ਗੱਲਾਂ ਬਹੁਤ ਹੋ ਰਹੀਆਂ ਨੇ, ਮਤਲਬ ਕਿਉਂਕਿ ਕਈ ਸਾਰੇ ਇੰਪੋਰਟੈਂਟ ਕੇਸਿਸ ਦੇ ਵਿੱਚ ਉਹ ਇਨਵੈਸਟੀਗੇਟਿਵ ਆਫੀਸਰ ਸੀਗੇ। ਆਈ ਥਿੰਕ ਜਿਹੜਾ ਵਾਈ ਪੂਰਨ ਕੁਮਾਰ ਜਿਨ੍ਹਾਂ ਨੇ ਸੁਸਾਈਡ ਕੀਤਾ ਆ, ਇਹਨਾਂ ਨੂੰ ਹਮ, ਹੁਣੇ-ਹੁਣੇ ਸੁਨਹਿਰੀਆ ਜੇਲ੍ਹ ਦੇ ਵਿੱਚ ਸਤੰਬਰ 'ਚ ਟ੍ਰਾਂਸਫਰ ਕੀਤਾ ਗਿਆ ਸੀ। ਉਹੀ ਥਾਂ ਹੈ ਨਾ, ਉਹੀ ਜੇਲ੍ਹ ਆ ਜਿੱਥੇ ਝੂਠਾ ਰਾਮ ਰਹੀਮ ਜਿਹੜਾ ਉਹ ਅੰਦਰ ਆ। ਬਿਲਕੁਲ, ਬਿਲਕੁਲ। ਜਿਹੜੇ ਉਹ ਜਿਹੜੀ ਜੇਲ੍ਹ ਹੈ ਉਹ ਖਾਸੀ ਹਾਈ ਪ੍ਰੋਫਾਈਲ ਜੇਲ੍ਹ ਮੰਨੀ ਜਾਂਦੀ ਹੈ। ਉਹਦੇ 'ਚ ਰਾਮ ਰਹੀਮ ਵੀ ਉੱਥੇ ਬੰਦ ਹੈ, ਜਿਹੜਾ ਕਿ ਹੱਤਿਆ ਅਤੇ ਰੇਪ ਦਾ ਦੋਸ਼ੀ ਹੈ, ਤੇ ਆਪਣੀ 10 ਸਾਲ ਦੀ ਸਜ਼ਾ ਕੱਟ ਰਿਹਾ ਗਾ। ਜਿਹ 'ਚ ਫਰਲੋ ਤੇ ਹੀ ਹਮੇਸ਼ਾ ਉਹ ਰਹਿੰਦਾ, ਉਹ ਇੱਕ ਵੱਖਰਾ ਜਿਹੜਾ ਉਹ ਮੁੱਦਾ ਆ। ਪਰ ਵਾਕਿਆ ਹੀ ਬੜੀ ਹੈਰਾਨ ਵਾਲੀ ਗੱਲ ਆ ਵੀ ਕੀ ਜਿਹੜਾ ਆ ਉਹ ਚੱਲ ਰਿਹਾ ਵੀ ਏਡੇ ਵੱਡੇ ਅਧਿਕਾਰੀ ਸੁਸਾਈਡ ਜਿਹੜਾ ਉਹ ਕਰ ਜਾਂਦੇ ਆ। ਪੰਜਾਬੀ ਨੌਜਵਾਨ ਨੂੰ ਧੋਖੇ ਨਾਲ ਰੂਸ ਦੀ ਫੌਜ ਦੇ ਵਿੱਚ ਭਰਤੀ ਕਰਾ ਦਿੱਤਾ ਗਿਆ ਸੀਗਾ। ਯੂਕਰੇਨ ਯੁੱਧ ਦੌਰਾਨ ਉਸ ਦਾ ਜਬਾੜਾ ਟੁੱਟ ਗਿਆ ਆ। ਵੀਡੀਓ ਕਾਲ ਤੇ ਕਿਹਾ ਵੀ ਬਹੁਤ ਸਾਰੇ ਲੋਕ ਮਾਰੇ ਗਏ ਆ, ਕੁਝ ਲਾਪਤਾ ਨੇ। ਦੇਖੋ, ਰਸ਼ੀਆ ਦੇ ਵਿੱਚ ਇੱਕ ਹਸਪਤਾਲ ਤੋਂ ਇੱਕ ਵੀਡੀਓ ਜਾਰੀ ਹੁੰਦੀ ਹੈ। ਉਸ ਨੌਜਵਾਨ ਦਾ ਨਾਮ ਬੂਟਾ ਸਿੰਘ ਦੱਸਿਆ ਜਾ ਰਿਹਾ ਵੀਡੀਓ 'ਚ। ਉਹ ਲੁਧਿਆਣੇ ਜ਼ਿਲ੍ਹੇ ਦਾ ਰਹਿਣ ਵਾਲਾ ਗਾ, ਤੇ ਉਹਦੇ 'ਚ ਉਸ ਵੀਡੀਓ 'ਚ ਉਹ ਕਹਿੰਦਾ ਹੋਇਆ ਸੁਣਿਆ ਹੋਇਆ ਜਾ ਰਿਹਾ ਗਾ ਕਿ ਮੈਂ ਕੁਝ ਸਮਾਂ ਪਹਿਲਾਂ ਪੜ੍ਹਾਈ ਵਾਸਤੇ ਰਸ਼ੀਆ ਆਇਆ ਸੀਗਾ, ਤੇ ਇੱਥੇ ਮੈਨੂੰ ਧੋਖੇ ਨਾਲ ਰਸ਼ੀਅਨ ਆਰਮੀ 'ਚ ਭਰਤੀ ਕਰ ਲਿਆ ਗਿਆ ਤੇ ਫਰੰਟ ਲਾਈਨ ਤੇ ਭੇਜ ਦਿੱਤਾ ਗਿਆ। ਉੱਥੇ ਮੇਰਾ ਇਹ ਜਿਹੜੀ ਇੰਸੀਡੈਂਟ ਹੋਇਆ ਗਾ ਮੇਰੇ ਨਾਲ ਵਾਪਰਿਆ ਗਾ, ਤੇ ਹੁਣ ਮੈਂ ਹਸਪਤਾਲ 'ਚ ਭਰਤੀ ਹੈਗਾ। ਤੇ ਉਸ ਵੀਡੀਓ 'ਚ ਉਹ ਇਹ ਵੀ ਦੱਸ ਰਹੇ ਨੇ ਕਿ ਕਈ ਸਾਰੇ ਹੋਰ ਵੀ ਨੌਜਵਾਨ ਹੈਗੇ ਆ ਜਿਹੜੇ ਉੱਥੇ ਫਸੇ ਹੋਏ ਨੇ। ਉਹਨਾਂ ਨੇ ਵੀਡੀਓ ਕਾਲ ਕੀਤੀ ਸੀਗੀ, ਤੇ ਉਸ ਵੀਡੀਓ ਕਾਲ ਤੋਂ ਵੀ ਚੀਜ਼ਾਂ ਮਤਲਬ ਬਹੁਤ ਸਾਰੀਆਂ ਰਿਕਾਰਡ ਹੋਈਆਂ ਨੇ।
ਉਹਨਾਂ ਦਾ ਜਿਹੜਾ ਦੋਸਤ ਸਮਰ, ਉਹਨੇ ਇਹ ਵੀ ਦੱਸਿਆਗਾ ਕਿ ਮੇਰਾ ਇੱਕ ਦੋਸਤ ਸੀ ਸਮਰ, ਉਹ ਵੀ ਮੇਰੇ ਨਾਲ ਸੀਗਾ, ਉਹ ਵੀ ਲਾਪਤਾ ਹੈ ਤੇ ਡਿਊਟੀ ਤੇ ਨਾ ਤੇ ਸਾਡੇ ਨਾਲ ਧੋਖਾ ਹੋਇਆਗਾ, ਇਹ ਗੱਲ ਉਹਨਾਂ ਵੱਲੋਂ ਕਹੀ ਗਈ ਹੈ। ਦੇਖਦੇ ਹਾਂ ਮਤਲਬ ਕਿ ਕੁਛ ਹੁੰਦਾਗਾ। ਜਿਹੜੇ ਇੰਡੀਆ ਦੇ ਫੋਰਨ ਮਿਨਿਸਟਰੀ ਦੇ ਜਿਹੜੇ ਪ੍ਰਵਕਤਾ ਨੇ, ਸਪੋਕਸਮੈਨ ਨੇ, ਰਣਦੀਪ ਜਾਇਸਵਾਲ, ਉਹਨਾਂ ਨੇ ਸਟੇਟਮੈਂਟ ਦਿੱਤੀ ਕਿ ਅਸੀਂ ਦਿੱਲੀ ਅਤੇ ਮੋਸਕੋ ਦੇ ਵਿੱਚ ਜਿਹੜੇ ਰਸ਼ੀਅਨ ਅਧਿਕਾਰੀ ਨੇ, ਡਿਪਲੋਮੈਟਸ ਨੇ, ਉਹਨਾਂ ਨਾਲ ਸੰਪਰਕ 'ਚ ਹੈਗੇ ਆ ਤੇ ਅਸੀਂ ਕਹਿ ਰਹੇ ਹਾਂ ਕਿ ਤੁਰੰਤ ਮਤਲਬ ਛੇਤੀ ਤੋਂ ਛੇਤੀ ਜਿਹੜੇ ਇੰਡੀਅਨ ਬੱਚੇ ਨੇ ਉਹਨਾਂ ਨੂੰ ਵਾਪਸ ਭੇਜਿਆ ਜਾਵੇ। ਦੇਖਦੇ ਹਾਂ ਮਤਲਬ ਅੱਗੇ ਬਣਦਾ ਕੀ ਹੈ। ਪਰ ਹਰਿਆਣੇ ਦੇ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਰਸ਼ੀਅਨ ਆਰਮੀ 'ਚ ਫਸੇ ਹੋਏ ਨੇ, ਜਿਹੜਾ ਰਸ਼ੀਆ ਯੂਕਰੇਨ ਦਾ ਯੁੱਧ ਚੱਲ ਰਿਹਾਗਾ ਉਹਦੇ 'ਚ ਫਸੇ ਹੋਏ ਨੇ। ਮਨਦੀਪ, ਉੱਥੇ ਇਹ ਪੜ੍ਹਾਈ ਦੇ ਨਾਂ ਤੇ ਲੈ ਕੇ ਜਾਇਆ ਜਾਂਦਾ ਹੈ ਉਹਨਾਂ ਨੂੰ ਉੱਥੇ, ਤੇ ਫਿਰ ਉੱਥੇ ਧੱਕ ਦਿੱਤਾ ਜਾਂਦਾ ਹੈ ਯੁੱਧ ਦੇ ਵਿੱਚ, ਜਾਂ ਕਿੱਦਾਂ ਦੇਖੋ ਹੁੰਦਾ? ਦੇਖੋ ਦੋਵੇਂ ਚੀਜ਼ਾਂ ਨੇ ਮਤਲਬ ਇਹਦੇ 'ਚ ਰੋਜ਼ਗਾਰ, ਜਿਹੜੇ ਇੱਥੋਂ ਬੱਚੇ ਜਾਂਦੇ ਨੇ ਉਹ ਆਪਾਂ ਨੂੰ ਪਤਾ ਹੈ ਕਿ ਕਿੰਨੀ ਪੜ੍ਹਾਈ ਵਾਸਤੇ ਜਾਂਦੇ ਨੇ, ਉਹ ਆਪਣੇ ਰੋਜ਼ਗਾਰ ਦੀ ਤਲਾਸ਼ 'ਚ ਹੀ ਜਾਂਦੇ ਨੇ ਜ਼ਿਆਦਾਤਰ, ਠੀਕ ਹੈ। ਤੇ ਉੱਥੇ ਉਹ ਜਾਂਦੇ ਨੇ, ਉੱਥੇ ਰੋਜ਼ਗਾਰ ਚਾਹੀਦਾ ਹੁੰਦਾ ਹੈ ਕਿ, ਤੇ ਕਈ ਸਾਰੇ ਇੱਧਰ ਲੰਘ ਜਾਂਦੇ ਨੇ। ਮਤਲਬ ਯਾਰ ਬਾਈ, ਮੈਨੂੰ ਲੱਗਦਾ ਹੈਗਾ ਕਿ 18 ਸਾਲ ਤੋਂ ਵੱਧ ਉਮਰ ਦਾ ਜਿਹੜਾ ਬੱਚਾ ਹੁੰਦਾ ਉਹਨੂੰ ਸਾਰਾ ਕੁਝ ਸਮਝ ਆ ਰਿਹਾ ਹੁੰਦਾ ਗਾ ਕਿ ਮੈਂ ਕਿੱਥੇ ਕੀ ਜਾ ਹੋ ਰਿਹਾ ਹਾਂ। ਰਿਹਾ? ਹਾਂ, ਉਹਦੇ 'ਚ ਇੱਕ ਧੋਖਾ ਇਹ ਮੈਂ ਮੰਨ ਸਕਦਾ ਗਾ ਕਿ ਜਿਵੇਂ ਜਦੋਂ ਆਰਮੀ 'ਚ ਭਰਤੀ ਹੋ ਰਹੇ ਹੁੰਦੇ ਆ, ਉਹਨਾਂ ਨੂੰ ਇਹ ਕਿਹਾ ਜਾ ਸਕਦਾ ਹੋਊਗਾ ਕਿ ਤੁਹਾਨੂੰ ਔਨ ਫੀਲਡ ਡਿਊਟੀ ਨਹੀਂ ਦਿਆਂਗੇ, ਤੁਹਾਨੂੰ ਜਿਵੇਂ ਵੇਅਰ ਹਾਊਸ, ਸਟੋਰ ਹਾਊਸ, ਜਿਹੜੇ ਆਰਮੀ ਦੇ ਹੋਰ ਫਰੰਟਲ ਡਿਊਟੀ ਨਹੀਂ ਦੇਵਾਂਗੇ, ਠੀਕ ਹੈ, ਪਿੱਛੇ ਤੁਹਾਨੂੰ ਬੈਕ ਐਂਡ ਤੇ। ਰੱਖਾਂਗੇ, ਹਾਂ ਬੈਕ ਐਂਡ ਤੇ ਰੱਖਾਂਗੇ। ਪਰ ਉਹਨਾਂ ਨੂੰ ਜੇ ਫਰੰਟਲ ਡਿਊਟੀ ਤੇ ਭੇਜ ਦਿੱਤਾ ਜਾਂਦਾ ਫਿਰ ਤਾਂ ਯਾਰ ਮਤਲਬ ਦਿੱਕਤਾਂ ਆਉਂਦੀਆਂ ਨੇ। ਇੱਕ ਧੋਖਾ ਮੈਂ ਇਹ ਮੰਨ ਸਕਦਾ ਹਾਂ, ਬਾਕੀ ਇਹ ਮੈਂ ਨਹੀਂ ਮੰਨ ਸਕਦਾ ਕਿ ਉਹਨਾਂ ਨੂੰ ਪਤਾ ਨਾ ਹੋਵੇ ਕਿ ਉਹ ਆਰਮੀ 'ਚ ਭਰਤੀ ਹੋ ਰਹੇ ਨੇ ਤੇ ਉਹ ਪੜ੍ਹਨ ਵਾਸਤੇ ਗਏ ਸੀ, ਪਰ ਉਹ ਉੱਥੇ ਜਾ ਕੇ ਆਰਮੀ 'ਚ ਭਰਤੀ ਹੋ ਜਾਣਗੇ। ਉਹ ਥਿਊਰੀ ਤੇ ਮੈਂ ਯਕੀਨ ਨਹੀਂ ਕਰਦਾ। ਇਸ ਥਿਊਰੀ ਤੇ ਮੈਂ ਜ਼ਰੂਰ ਯਕੀਨ ਕਰ ਲਾਂਗਾ, ਸ਼ਾਇਦ ਉਹਨਾਂ ਨੂੰ ਇਹ ਕਮਿਟ ਕੀਤਾ ਗਿਆ ਹੋਵੇ ਕਿ ਤੁਹਾਨੂੰ ਫਰੰਟਲ ਡਿਊਟੀਆਂ ਤੇ ਨਹੀਂ ਭੇਜਾਂਗੇ, ਬਾਅਦ 'ਚ ਭੇਜ ਦਿੱਤਾ ਗਿਆ ਹੋਵੇ। ਇਹ ਸਿਰਫ ਇੱਕ ਗੱਲ ਮੈਂ ਮੰਨ ਸਕਦਾ, ਬਾਕੀ ਤਾਂ ਨਹੀਂ। ਚਲੋ ਠੀਕ ਹੈ ਕਿ ਉਹ ਰਸ਼ੀਆ ਦਾ ਅਤੇ ਯੂਕਰੇਨ ਦਾ ਯੁੱਧ ਪਿਛਲੇ 3 ਸਾਲ ਤੋਂ 3.5 ਸਾਲ ਹੋ ਗਏ ਅੱਜ ਤਾਂ, ਜੀ 3.5 ਸਾਲ ਤੋਂ ਖਿੱਚ ਰਿਹਾ ਹੈਗਾ, ਇਸ ਕਰਕੇ ਉਹ ਵਿਚਾਰੇ ਫਸੇ ਹੋਏ ਨੇ। ਅਸੀਂ ਮਤਲਬ ਸਾਡੀ ਵੀ ਉਹਨਾਂ ਨਾਲ ਸਿੰਪੈਥੀ ਹੈ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਉਹ ਵਾਪਸ ਆ ਜਾਣ, ਕਿਉਂ ਕਿਸੇ ਦੂਜੇ ਮੁਲਕ ਵਾਸਤੇ ਆਪਣੇ ਹੱਡ ਤੜਾਉਣ ਅਗਲੇ, ਤਾਂ ਉਹ ਮੈਨੂੰ ਲੱਗਦਾ ਵਾ। ਨਹੀਂ, ਹੁਣ ਨਹੀਂ ਮੋਦੀ ਜੀ ਨੇ ਜੰਗ ਰੁਕਵਾਈ ਤੇ ਕੱਢ ਲਿਆਂਦੇ ਸਾਰੇ ਉੱਥੋਂ? ਚਲੋ ਉਹ ਤਾਂ ਮੀਮ ਮੈਟੀਰੀਅਲ ਹੈ। ਤੁਹਾਨੂੰ ਪਤਾ ਕਿ ਇੱਥੇ ਜਦੋਂ 2024 ਦੇ ਲੋਕ ਸਭਾ ਇਲੈਕਸ਼ਨ ਸੀਗੇ, ਉਦੋਂ ਬੀਜੇਪੀ ਨੇ ਇੱਕ ਐਡਵਰਟਾਈਜ਼ਮੈਂਟ ਰਿਲੀਜ਼ ਕੀਤੀ ਸੀ, ਜਿਹਦੇ 'ਚ ਇੱਕ ਜਿਹੜੀ ਕੁੜੀ ਸੀ ਉਹਦੀ ਵੀਡੀਓ ਸੀਗੀ, ਉਹ ਵਿਚਾਰੀ ਰੋਂਦੀ ਹੋਈ ਕਹੇ ਪਾਪਾ ਮੋਦੀ ਨੇ ਜੰਗ ਰੁਕਵਾ ਦੀ, ਰੂਸ ਯੂਕਰੇਨ ਕੀ। ਉਹ ਚਲੋ ਉਹ ਤਾਂ ਮਤਲਬ ਐਡਵਰਟਾਈਜ਼ਮੈਂਟ ਦਾ ਪਾਰਟ ਸੀਗਾ। ਲਾਰਜ ਮਤਲਬ ਮੋਦੀ ਨੂੰ ਆਪਾਂ ਤਾਂ ਕਈ ਵਾਰ ਇਹ ਗੱਲ ਕਰਦੇ ਹਾਂ ਕਿ ਮੋਦੀ ਆਪਣੇ ਆਪ ਨੂੰ ਗਲੋਬਲ ਸਾਊਥ ਦਾ ਲੀਡਰ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕਰਿਆ, ਪਰ ਉਹਨਾਂ ਦੀ ਜਿਹੜੀ ਇੱਥੇ ਜਿਹੜੀ ਟ੍ਰੋਲਿੰਗ ਸੈਨਾ ਕਹਿ ਲੋ ਜਾਂ ਫਿਰ ਉਹਨਾਂ ਦੀ ਜਿਹੜੀ ਆਈਟੀ ਸੈੱਲ, ਉਹ ਤਾਂ ਨਰਿੰਦਰ ਮੋਦੀ ਨੂੰ ਵਿਸ਼ਵ ਗੁਰੂ ਤੱਕ ਬਣਾਉਣ ਤੱਕ ਜਾਂਦੇ ਨੇ, ਟਰੰਪ ਹੋਣਾ ਤੋਂ ਵੀ ਵੱਡਾ ਬਣਾਉਣ ਤੱਕ ਜਾਂਦੇ ਨੇ, ਠੀਕ ਹੈ। ਤਾਂ ਉੱਥੋਂ ਹੀ ਉਹ ਇਮੇਜ ਉਭਾਰੀ ਸੀ ਉਹਨਾਂ ਨੇ ਕਿ ਜੰਗ ਰੁਕਵਾ ਦੀ ਪਾਪਾ, ਵੋਰ ਰੁਕਵਾ ਦੀ ਪਾਪਾ। ਬਿਲਕੁਲ ਜੀ, ਵਿਸ਼ਵ ਗੁਰੂ ਕਹਿਣ ਦੇ ਨਾਲ ਤਾਂ ਨਹੀਂ ਬੰਦਾ ਬਣਦਾ। ਇਸ ਟਾਈਮ ਤਾਂ ਲਿਫਾਫਿਆਂ ਨੂੰ ਉਡਾਇਆ ਪਿਆ ਆ। ਹੁਣ ਦੇਖੋ ਅੱਗੇ ਕੀ ਬਣਦਾ ਹੈ ਇਹਨਾਂ ਦੇ ਨਾਲ ਅੱਗੇ। ਅਗਲੀ ਜਿਹੜੀ ਜਲੰਧਰ ਦੀ ਆਪਾਂ ਗੱਲ ਕਰ ਲਈਏ, ਜਿਹੜਾ ਆਈ ਲਵ ਮੁਹੰਮਦ ਪੋਸਟਰ ਵਿਵਾਦ ਉੱਥੇ ਹੋਇਆ ਸੀ, ਕਹਿੰਦੇ ਸੁਲਝ ਗਿਆ ਆ। ਹਿੰਦੂ ਤੇ ਮੁਸਲਿਮ ਆਗੂਆਂ ਨੇ ਆਪਣੇ ਘਰ ਸੱਦਾ ਦਿੱਤਾ ਹੈ। ਅਯੂਬ ਖਾਨ ਨੇ ਜੈ ਸ਼੍ਰੀ ਰਾਮ ਦਾ ਨਾਰਾ ਵੀ ਲਾਤਾ। ਦੇਖੋ ਇਹ ਹੁਣ ਤਰਾਸਦੀ ਹੈ, ਮਤਲਬ ਇੱਕ ਹਿਸਾਬ ਨਾਲ ਮੁਸਲਮਾਨ ਮਤਲਬ ਘਟਨਾਕ੍ਰਮ ਕੀ ਹੈ। ਮੁਸਲਮਾਨ ਵਿਚਾਰੇ ਜਾ ਰਹੇ ਸੀਗੇ, ਉੱਥੇ ਇੱਕ ਪਾਗਲ ਜਿਹਾ ਕੇ ਸਕੂਟੀ ਲਾ ਕੇ ਉੱਥੇ ਉਹਨਾਂ ਦੇ ਵਿਚਕਾਰ ਜੈ ਸ਼੍ਰੀ ਰਾਮ ਦੇ ਨਾਰੇ ਲਾਉਣ ਲੱਗ ਜਾਂਦਾ ਵਾ। ਉਹਨੂੰ ਕਹਿੰਦੇ ਭਰਾ ਤੂੰ ਜਾ ਇੱਥੋਂ, ਤੇ ਉਹ ਜਾ ਕੇ ਫਿਰ ਹਿੰਦੂਤਵ ਜਿਹੜੀ ਫੋਰਸਿਸ ਨੇ ਉਹਨਾਂ ਨੇ ਜਲੰਧਰ 'ਚ ਜਾਮ ਕਰਤੀ, ਸੜਕਾਂ ਚੌਕ ਜਾਮ ਕਰਤੇ, ਠੀਕ ਹੈ। ਮਾਮਲਾ ਸੀਗਾ ਇਹਦੇ 'ਚ ਜੇ ਤੁਸੀਂ ਪ੍ਰਾਈਮ ਫੇਸੀਆ ਜੇ ਤੁਸੀਂ ਗਲਤੀ ਨੋਟਿਸ ਕਰੋਗੇ ਤਾਂ ਉਸ ਬੰਦੇ ਦੀ ਹੈ ਜਿਹੜਾ ਕਿ ਮੁਸਲਮਾਨਾਂ ਦੀ ਭੀੜ 'ਚ ਜਾ ਕੇ ਜੈ ਸ਼੍ਰੀ ਰਾਮ ਦੇ ਨਾਰੇ ਲਾ ਰਿਹਾ ਹੈਗਾ, ਯਾਨੀ ਕਿ ਉਹ ਖਜ਼ਾਨ ਵਾਸਤੇ ਬ్రో। ਮਤਲਬ ਇਸ ਨੂੰ ਆਪਾਂ ਇੱਥੇ ਰੱਖਾਂਗੇ ਕਿ ਯਾਨੀ ਕਿ ਜੈ ਸ਼੍ਰੀ ਰਾਮ ਨਾਰੇ ਦਾ ਇਸਤੇਮਾਲ ਉਹ ਬੰਦਾ ਮੁਸਲਮਾਨਾਂ ਨੂੰ ਖਜ਼ਾਨ ਵਾਸਤੇ ਕਰ ਰਿਹਾ ਸੀਗਾ। ਮੈਨੂੰ ਲੱਗਦਾ ਹੈਗਾ ਕਿ ਦੇਖੋ ਸਿੱਧਾ ਜਿਹਾ ਮੈਨੂੰ ਇਹ ਲੱਗਦਾ ਹੈਗਾ ਇਸ ਤੇ ਕਿ ਜੇ ਤੁਹਾਡਾ ਧਾਰਮਿਕ ਨਾਰਾ ਕਿਸੇ ਨੂੰ ਖਜ਼ਾਨ ਵਾਸਤੇ ਇਸਤੇਮਾਲ ਕੀਤਾ ਜਾ ਰਿਹਾ ਹੈਗਾ, ਉਹ ਆਪਣੇ ਆਪ 'ਚ ਮਤਲਬ ਤੁਸੀਂ ਮਤਲਬ ਫਿਰ ਹੇਟਰਡ ਦੇ ਭਰੇ ਹੋ, ਨਫ਼ਰਤ ਦੇ ਭਰੇ ਹੋ, ਪੁਤਲੇ ਹੋ। ਮੈਂ ਉਹ ਵੀ ਦੇਖਿਆ ਸੀਗਾ 2024 ਦਾ ਲੋਕ ਸਭਾ ਦਾ ਜਦੋਂ ਇਲੈਕਸ਼ਨਾਂ ਦਾ ਰਿਜ਼ਲਟ ਆਇਆ ਤੇ ਜਦੋਂ ਪਹਿਲੇ ਦਿਨ ਓਥ ਲੈ ਰਹੇ ਸੀਗੇ
ਜਿਹੜੇ ਮੈਂਬਰ ਆਫ ਪਾਰਲੀਮੈਂਟਸ ਜੋ ਵੀ ਚੁਣ ਹਾਂਜੀ ਕੇ ਆਏ ਸੀ। ਜਦੋਂ ਅਸਦੁੱਦੀਨ ਓਵੈਸੀ ਉੱਥੇ ਓਥ ਲੈਣ ਵਾਸਤੇ ਜਾ ਰਿਹਾ ਸੀ, ਪਿੱਛੋਂ ਜਿਹੜੇ ਇਹ ਸੀਗੇ ਬੀਜੇਪੀ ਵਾਲੇ, ਇਹ ਜੈ ਸ਼੍ਰੀ ਰਾਮ ਚਲਾ ਰਹੇ ਨਾਰੇ ਸੀਗੇ, ਲਾ ਯਾਨੀ ਰਹੇ ਕਿ ਸੀ ਉਹ ਵੀ ਉਹਨੂੰ ਖਜਾਣ ਦੀ ਕੋਸ਼ਿਸ਼ ਕਰ ਰਹੇ ਸੀਗੇ ਓਵੈਸੀ ਨੂੰ। ਤਾਂ ਇਹ ਇੱਕ ਗੱਲ ਹੈ, ਤੇ ਇਹ ਮਾਮਲਾ ਸੀਗਾ। ਬਾਅਦ ਚ ਹੁਣ ਦੇਖੋ ਮਤਲਬ ਮੁਸਲਮਾਨਾਂ ਤੋਂ ਹੀ ਜੈ ਸ਼੍ਰੀ ਰਾਮ ਦੇ ਨਾਰੇ ਲਵਾ ਰਹੇ ਨੇ। ਤੁਸੀਂ ਆਪ ਹਿਸਾਬ ਲਗਾਓ ਕਿ ਕਿੰਨਾ ਬਹੁਤ, ਮੈਨੂੰ ਤਾਂ ਬਹੁਤ ਭੱਦਾ ਲੱਗਿਆ ਤੇ ਹੂੰ ਅਜੀਬ ਲੱਗਿਆ ਜਿਹਾ। ਬਿਲਕੁਲ ਜਿੱਦਾਂ ਤੁਸੀਂ ਪਹਿਲਾਂ ਦੱਸਦੇ ਆ ਵੀ ਸੀਤਾ ਮਾਤਾ ਨੂੰ ਤਾਂ ਇਹਨਾਂ ਨੇ ਤਾਂ ਪਹਿਲਾਂ ਹੀ ਕੱਢਤਾ ਹੈ ਨਾਰੇ ਚੋਂ, ਤੇ ਕਿਸੇ ਟਾਈਮ ਤੇ ਸੀਆ ਰਾਮ ਹੁੰਦਾ ਸੀਗਾ, ਤੇ ਹੁਣ ਸ਼੍ਰੀ ਰਾਮ ਕਹਿ ਕੇ ਸਿਰਫ ਤੇ ਸਿਰਫ ਜਿੱਦਾਂ ਕਿਹਾ ਵੀ ਚੁਣਾਉਣ ਖਾਤਰ ਹੀ ਇਹ ਸਿਰਫ ਵਰਤਿਆ ਜਾ ਰਿਹਾ ਹੈ। ਦੇਖੋ ਮੈਨੂੰ ਸਾਡੇ ਇੱਕ ਪੱਤਰਕਾਰ ਸਾਥੀ ਹੁੰਦੇ ਸੀ, ਉਹ ਅੱਜ ਦੇ ਟਾਈਮ 'ਚ ਦੁਨੀਆ 'ਚ ਨਹੀਂ ਹੈਗਾ, ਕਮਾਲ ਖਾਨ। ਅਯੋਧਿਆ ਤੋਂ ਉਹਨਾਂ ਦੀ ਰਿਪੋਰਟਿੰਗ ਯਾਦ ਆਉਂਦੀ ਹੈ NDTV ਦੇ। ਉਹ ਰਾਮ ਨੂੰ ਡਿਸਕ੍ਰਾਈਬ ਕਰਦੇ ਨੇ ਕਿ ਅਯੋਧਿਆ ਦੇ ਰਾਮ ਸੀਗੇ, ਉਹ ਕੀ ਸੀਗੇ, ਠੀਕ ਹੈ। ਤੇ ਉਹ ਜਿਹੜਾ ਤੁਸੀਂ ਜੈ ਸਿਆ ਰਾਮ ਕਹਿ ਰਹੇ ਹੋ, ਉਹ ਕਿਸੇ ਨੂੰ ਖਜਾਣ ਵਾਸਤੇ ਨਹੀਂ ਲਗਾਇਆ ਜਾਂਦਾ ਸੀ। ਨਹੀਂ ਉਹਦੇ ਲਗਾਇਆ 'ਚ ਜਾਂਦਾ ਸੀ। ਮਾਤਾ ਸੀਤਾ ਦਾ ਵੀ ਆਪਾਂ ਕਹੀਏ ਕਿ ਉਹਨਾਂ ਦਾ ਵੀ ਸਤਿਕਾਰ ਕੀਤਾ ਜਾਂਦਾ ਸੀਗਾ, ਤੇ ਰਾਮ ਦਾ ਵੀ, ਤੇ ਪਹਿਲਾਂ ਮਾਤਾ ਨੂੰ ਰੱਖਿਆ ਜਾਂਦਾ ਸੀ, ਠੀਕ ਹੈ। ਹੁਣ ਮਾਤਾ ਨੂੰ ਕੱਢਤਾ ਇਹਨਾਂ ਨੇ ਤੇ ਜੈ ਸ਼੍ਰੀ ਰਾਮ ਲਿਆਏ, ਤੇ ਉਹ ਇੰਨੇ ਐਗਰੈਸ਼ਨ ਚ ਲਾਉਂਦੇ ਨੇ ਕਿ ਅਗਲੇ ਨੂੰ ਖਜਾਨ ਮਤਲਬ ਦੂਜੇ ਧਰਮਾਂ ਦੇ ਲੋਕਾਂ ਨੂੰ ਖਜਾਣ ਵਾਸਤੇ ਲਗਾਉਂਦੇ ਨੇ। ਇੱਕ ਗੱਲ ਇਹ। ਦੂਜਾ ਦੇਖੋ, ਜਿਹੜੇ ਪੋਸਟਰ ਅੱਜ ਦੇ ਟਾਈਮ ਤੁਸੀਂ ਹਿੰਦੂ ਭਗਵਾਨਾਂ ਦੇ ਦੇਖੋਗੇ, ਖਾਸ ਕਰ ਐਂਗਰੀ ਹਨੂੰਮਾਨ ਲਿਆਏ, ਐਂਗਰੀ ਸ਼ਿਵਾ, ਸਾਰੇ ਜਿਹੜੇ ਪਹਿਲਾਂ ਜਿਹੜੇ ਅਸੀਂ ਦੇਖਦੇ ਸੀਗੇ ਦੇਵੀ ਦੇਵਤਿਆਂ ਦੇ ਜਿਹੜੇ ਪੋਸਟਰ ਹੁੰਦੇ ਸੀ, ਉਹ ਵਿਚਾਰੇ ਬਹੁਤ ਖੁਸ਼ ਹੁੰਦੇ ਸੀਗੇ, ਮਤਲਬ ਉਹਨਾਂ ਦੇ ਚਿਹਰੇ ਭਗਤੀ ਚ ਤੇ ਲੀਨ ਹੱਸੀ ਹੁੰਦੇ ਹੁੰਦੀ ਸੀ। ਸੀਗੀ। ਹਾਂ, ਨੂਰ, ਮੈਂ ਤਾਂ ਇਹ ਕਹਾਂਗਾ ਕਿ ਉਹਨਾਂ ਦੇ ਚਿਹਰੇ ਤੇ ਨੂਰ ਹੁੰਦਾ ਸੀਗਾ, ਠੀਕ ਹੈ। ਤੇ ਅੱਜ ਦੇ ਟਾਈਮ ਉਹਨਾਂ ਨੂੰ ਐਂਗਰੀ ਲੁੱਕ 'ਚ ਬਣਾਇਆ ਜਾ ਰਿਹਾਗਾ, ਠੀਕ ਹੈ। ਰੈੱਡ ਉਹਨਾਂ ਦਾ ਫੇਸ ਕਰ ਦਿੱਤਾ ਜਾਂਦਾਗਾ, ਉਹ ਗੁੱਸੇ 'ਚ ਹੁੰਦੇ ਨੇ। ਐਂਗਰੀ ਹਨੂੰਮਾਨ ਤੁਸੀਂ ਜੇ ਟਾਈਪ ਕਰਕੇ ਬਿਲਕੁਲ ਦੇਖੋਗੇ, ਸਹੀ ਤੁਹਾਨੂੰ ਗੱਲ। ਪਤਾ ਲੱਗ ਜਾਊਗਾ ਕਿ ਕਿਵੇਂ ਇੰਡੀਆ ਦੇ ਵਿੱਚ ਗੱਡੀਆਂ ਦੇ ਪਿੱਛੇ ਐਂਗਰੀ ਹਨੂੰਮਾਨ ਦਾ ਇੱਕ ਟ੍ਰੈਂਡ ਫੜਿਆ ਹੋਇਆ ਹੈਗਾ। ਤਾਂ ਇਹ ਜਿਹੜੇ ਬਦਲਾਅ ਨੇ, ਇਹ ਕਿਤੇ ਨਾ ਕਿਤੇ ਮਾਈਨੋਰਟੀਜ਼ ਨੂੰ ਖਿਜਾਣ ਵਾਸਤੇ ਕੀਤੇ ਜਾ ਰਹੇ ਨੇ। ਇਹ ਆਪਣੇ ਆਪ 'ਚ ਪ੍ਰੋਬਲਮੈਟਿਕ ਨੇ, ਤੇ ਇਹ ਕਿਤੇ ਵੀ ਨਹੀਂ ਲੈ ਕੇ ਜਾਣਗੇ ਉਸ ਹਿਸਾਬ ਨਾਲ। ਬਿਲਕੁਲ ਸਮਾਜ ਨੂੰ ਵੀ ਪਿੱਛੇ ਹੀ ਖਿੱਚਣਗੇ, ਗਾਂਹ ਜਿਹੜਾ ਜਾਣਾ ਜਿਹੜਾ ਉਹ ਔਖਾ ਹੀ ਹੁੰਦਾ ਹੈ ਜੀ। ਮਨਦੀਪ ਜੀ, ਜਾਂਦੇ ਜਾਂਦੇ ਗੱਲ ਕਰ ਲਈਏ ਪੰਜਾਬੀ ਗਾਇਕ ਰਾਜਵੀਰ ਜਵੰਦੇ ਦੀ ਸਿਹਤ ਨੂੰ ਜਿਹੜਾ ਉਹ ਲੈ ਕੇ ਕੀ ਹਾਲਾਤ ਨੇ, ਕੀ ਕੁਛ ਜਿਹੜਾ ਇਸ ਟਾਈਮ ਸਾਹਮਣੇ ਆ ਰਿਹਾ ਹੈ? ਦੇਖੋ, ਹਜੇ ਤੱਕ ਮਤਲਬ ਜਿਹੜਾ ਕੱਲ ਹੈਲਥ ਬੁਲੇਟਿਨ ਸੀਗਾ ਉਹਨਾਂ ਬਾਰੇ, ਤਾਂ ਕੋਈ ਮਤਲਬ 2 ਹਫ਼ਤੇ ਹੋ ਗਏ ਹੈਗੇ ਫੋਰਟਿਸ ਹਸਪਤਾਲ 'ਚ, ਚੰਡੀਗੜ੍ਹ ਦੇ ਫੋਰਟਿਸ ਹਸਪਤਾਲ 'ਚ। ਹਜੇ ਤੱਕ ਕੋਈ ਵੀ ਗੁੰਜਾਇਸ਼ ਲੱਗ ਨਹੀਂ ਰਹੀ, ਨਾ ਮਤਲਬ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਨਾਜ਼ੁਕ ਹੈ। ਹਜੇ ਵੀ ਮਤਲਬ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਹੋਇਆ ਗਾ। ਅੱਜ ਬਹੁਤ ਸਾਰੇ ਜਿਹੜੇ ਆਗੂ ਸੀਗੇ ਉਹ ਪਹੁੰਚੇ ਸੀ, ਉਹਨਾਂ ਦੇ ਪਰਿਵਾਰ ਨਾਲ। ਸੁਖਬੀਰ ਸਿੰਘ ਬਾਦਲ ਨੇ ਵੀ ਮੁਲਾਕਾਤ ਕੀਤੀ ਹੈ। ਬਹੁਤ ਸਾਰੇ ਜਿਹੜੇ ਸਿੰਗਰ ਹੈਗੇ ਆ, ਉਹ ਵੀ ਲਗਾਤਾਰ ਵਿਚਾਰੇ ਉੱਥੇ ਡਟੇ ਹੋਏ ਨੇ, ਤੇ ਅਰਦਾਸਾਂ ਪੂਰਾ ਪੰਜਾਬ ਹੀ ਕਰ ਰਿਹਾ ਹੈਗਾ। ਪਰ ਜਿਹੜਾ ਆਪਾਂ ਕਹਿ ਲਈਏ ਕਿ ਉਹਨਾਂ ਦਾ ਜਿਹੜਾ ਹੈਲਥ ਬੁਲੇਟਿਨ ਆਪਾਂ ਜਿੰਨਾ ਵੀ ਦੇਖ ਰਹੇ ਹੈਗੇ ਆ, ਉਹਦੇ 'ਚ ਲਗਾਤਾਰ ਇਹੀ ਗੱਲਾਂ ਨਿਕਲ ਕੇ ਆ ਰਹੀਆਂ ਨੇ ਕਿ ਉਹਨਾਂ ਦੇ ਹੱਥ ਤੇ ਪੈਰ ਕਮਜ਼ੋਰ ਹੋ ਰਹੇ ਨੇ, ਤੇ ਮਤਲਬ ਬਹੁਤ ਘੱਟ ਉਹਨਾਂ ਦੇ ਹੈਲਥ 'ਚ ਸੁਧਾਰ ਦੇਖਣ ਨੂੰ ਮਿਲ ਰਹੇ ਨੇ। ਤੇ ਜਿਹੜਾ ਇਸ ਦੇ ਵਿੱਚ ਮੇਨ ਇਸ਼ੂ ਆ ਅਵਾਰਾ ਪਸ਼ੂਆਂ ਦਾ, ਈਵਨ ਕੁੱਤਿਆਂ ਵਾਲੀ ਵੀ ਖਬਰ ਤੁਸੀਂ ਕੀਤੀ ਹੋਣੀ ਵੀ ਅੰਤਰਰਾਸ਼ਟਰੀ ਕੋਚਾਂ ਨੂੰ ਜਿਹੜਾ ਉਹ ਉੱਥੇ ਆ ਕੇ ਜਿਹੜਾ ਕੁੱਟ ਕੇ, ਇਹ ਬਹੁਤ ਜ਼ਿਆਦਾ ਦਿੱਕਤ ਜਿਹੜੇ ਇਸ ਟਾਈਮ ਦੇ ਰਹੇ ਆ। ਕੋਈ ਇਸ ਨੂੰ ਲੈ ਕੇ ਸੁਧਾਰ ਜਾਂ ਕੋਈ ਗੱਲ ਕੋਈ ਕਰਦਾ ਆ, ਜਾਂ ਸਾਰੇ ਜਾਣੇ ਮੈਜੋਰੀਟੇਰੀਅਨ ਹੀ ਭਾਵਨਾ ਨੂੰ ਲੈ ਕੇ ਇੱਥੇ ਵੀ ਡਰ ਜਾਂਦੇ ਆ? ਦੇਖੋ, ਅਵਾਰਾ ਪਸ਼ੂਆਂ ਨੂੰ ਲੈ ਕੇ ਬਹੁਤ ਔਖਾ ਮਾਮਲਾ ਗਾ। ਮੈਂ ਈਵਨ ਦੱਸ ਰਿਹਾ ਗਾ ਕਿ ਬਹੁਤ ਸਾਰੀਆਂ ਥਾਵਾਂ ਤੇ ਏਦਾਂ ਦੀਆਂ ਹੈਗੀਆਂ ਜਿੱਥੇ ਪਸ਼ੂ ਜਿਹੜੇ ਅਵਾਰਾ ਪਸ਼ੂ ਹੈਗੇ ਆ, ਉਹ ਸ਼ਰੇਆਮ ਸੜਕਾਂ ਤੇ ਬੈਠੇ ਹੁੰਦੇ। ਕਈ ਵਾਰ ਉਹ ਇੱਕੋ ਲਖਤ ਤੇ ਸੜਕ ਤੇ ਆ ਜਾਂਦੇ ਨੇ, ਜਿਸ ਕਰਕੇ ਐਕਸੀਡੈਂਟ ਵੀ ਹੁੰਦੇ ਨੇ। ਉਹ ਚੀਜ਼ ਤਾਂ ਹੈਗੀ ਆ, ਪਰ ਮਤਲਬ ਅੱਜ ਦੇ ਟਾਈਮ ਇਹਨੂੰ ਲੈ ਕੇ ਕੋਈ ਨਾ ਤਾਂ ਕੋਈ ਗਾਈਡਲਾਈਨ ਜਾਰੀ ਕੀਤੀ ਗਈ ਹੈ, ਨਾ ਕੋਈ ਇਹਦੇ ਤੇ ਬੋਲ ਰਿਹਾ ਗਾ, ਨਾ ਕੋਈ ਉਸ ਕਿਸਮ ਦੀ ਜੇ ਮਾੜੀ ਮੋਟੀ ਫੈਂਸਿੰਗ ਲਗਾ ਲਓ, ਜਾਂ ਫਿਰ ਹਾਈਵੇ ਤੇ ਕੋਈ ਸੇਫਟੀ ਦਾ ਕੁਛ ਕੀਤਾ ਜਾਂਦਾ ਹੁੰਦਾ, ਉਹ ਕੁਛ ਵੀ ਇੱਥੇ ਅਜੇ ਇੰਡੀਆ 'ਚ ਨਹੀਂ ਕੀਤਾ ਜਾ ਰਿਹਾ। ਈਵਨ ਇਹ ਕੋਈ ਡਿਸਕਸ਼ਨ ਦਾ ਪਾਰਟ ਵੀ ਨਹੀਂ ਹੈ, ਇਸ਼ੂ ਵੀ ਨਹੀਂ ਹੈ। ਜੀ ਬਿਲਕੁਲ। ਮਨਦੀਪ ਜੀ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਅਹਿਮ ਖਬਰਾਂ ਦੇ ਉੱਤੇ ਵਿਸਥਾਰ 'ਚ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਆਪਾਂ ਅਗਲੀ ਵਾਰੀ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।